ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਜਿਨ੍ਹਾਂ ਤੇ ਨਜ਼ਰ ਮਾਰੀ ਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਤੇ ਨਜ਼ਰ ਮਾਰਨ ਦੇ ਲਈ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਕਰਦੇ ਹਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਬੇਹੱਦ ਹੀ ਗੰਭੀਰ ਖਬਰਾਂ ਦੇ ਨਾਲ ਸ਼ੁਰੂਆਤ ਪ੍ਰੋਗਰਾਮ ਦੀ। ਸੋ ਸ਼ੁਰੂਆਤ ਦੇ ਵਿੱਚ ਜੇਕਰ ਮਿੰਟੂ ਜੀ ਆਪਾਂ ਗੱਲ ਕਰੀਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ, ਹੁਣ ਮਾਲਵੇ ਦੇ ਵਿੱਚ ਵੀ ਵੱਡੀ ਮਾਰ ਵੱਜਣੀ ਸ਼ੁਰੂ ਹੋ ਚੁੱਕੀ ਹੈ ਹੜ੍ਹ ਦੀ। ਤੇ ਇਸ ਸਭ ਦੇ ਵਿਚਾਲੇ ਕੁਝ ਕੁ ਖਬਰਾਂ ਇਹ ਆ ਰਹੀਆਂ ਨੇ ਕਿ ਹੁਣ ਹੜ੍ਹ ਜਾਨਾਂ ਲੈਣ ਲੱਗ ਗਿਆ ਹੈ, ਲੋਕਾਂ ਨੂੰ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਇਸ ਹੜ੍ਹ ਨੇ। ਪਾਇਓ ਜ਼ਰਾ ਚਾਨਣਾ। ਹਾਂ ਗੁਰਪ੍ਰੀਤ ਜੀ, ਦੇਖੋ ਪਤਾ ਨਹੀਂ ਤੁਹਾਡੀ ਏਜ ਕਿੰਨੀ ਆ, ਪਰ ਜਿਹੜੇ ਮੇਰੇ ਹਮ ਉਮਰ ਹੋਣਗੇ ਜਾਂ ਮੈਥੋਂ ਵੱਡੇ ਹੋਣਗੇ ਆਡੀਅנס ਦੇ ਵਿੱਚ, ਉਹਨਾਂ ਨੂੰ 1988 99 ਨਹੀਂ ਭੁੱਲੇਗਾ। ਅੱਜ ਤੋਂ ਥੋੜਾ ਜਿਹਾ ਗਾਂਹ ਸੀ, ਮੇਰੇ ਖਿਆਲ ਦੇ ਨਾਲ ਸਤੰਬਰ ਅਕਤੂਬਰ ਦਾ ਉਹ ਦੌਰ ਸੀ ਜਦੋਂ ਜੀ ਅਸੀਂ ਇੱਕ ਕੁਦਰਤ ਦਾ ਕਹਿਰ ਦੇਖਿਆ ਸੀਗਾ ਸਾਰਿਆਂ ਨੇ। ਠੀਕ ਹੈ। ਜੀ ਹੁਣ ਉਸ ਵੇਲੇ ਸੈਂਕੜਿਆਂ ਦੀ ਤਾਦਾਦ ਸੀ ਮ੍ਰਿਤਕਾਂ ਦੀ, ਕਿਉਂਕਿ ਉਸ ਵੇਲੇ ਇਦਾਂ ਹੋਇਆ ਕਿ ਇੱਕ ਰਿਪੋਰਟ ਆਈ ਸੀ ਕਿ ਸੈਂਕੜੇ ਬੰਦੇ ਜਿਹੜੇ ਪਾਕਿਸਤਾਨ ਰੁੜ ਗਏ। ਫਿਰ ਜੀ ਸਰਕਾਰ ਨੇ ਜਿਹੜੀ ਪੁਸ਼ਟੀ ਕੀਤੀ ਸੀ ਉਹ 600 ਕੇ ਖਰੇ ਕਿੰਨੇ ਮਰ ਜਾਣ ਦੀ ਖਬਰ ਜਿਹੜੀ ਸੀਗੀ ਨਾ, ਉਹਦੇ ਰਾਹੀਂ ਪੁਸ਼ਟੀ ਹੋਈ ਸੀ ਸਰਕਾਰ ਵੱਲੋਂ। ਉਦੋਂ ਰੇਡੀਓ ਜਾਂ ਅਖਬਾਰ ਹੀ ਹੁੰਦੇ ਸੀ, ਇਹ ਜ਼ਰੀਆ ਹੁੰਦਾ ਸੀ ਗੱਲਾਂ ਦਾ। ਤੇ ਅਸੀਂ ਬਹੁਤ ਗੱਲਾਂ ਸੁਣਦੇ ਹੁੰਦੇ ਸੀ। ਸਾਡੇ ਏਰੀਏ 'ਚ ਪਾਣੀ ਨਹੀਂ ਸੀ ਆਇਆ, ਤੇ ਹੋਰ ਬਹੁਤ ਸਾਰੇ ਇਲਾਕਿਆਂ 'ਚ ਆ ਗਿਆ ਸੀ, ਪੰਜਾਬ ਦੇ ਇਲਾਕਿਆਂ 'ਚ। ਤੇ ਮੈਂ ਜਦੋਂ ਅੱਜ ਮਤਲਬ ਕਿ ਆ ਪਿਛਲੇ ਕੁਝ ਸਮੇਂ ਤੋਂ, ਤੁਹਾਨੂੰ ਪਤਾ ਹੀ ਆ, ਡਾਟਾ ਵਗੈਰਾ ਐਨਾਲਾਈਜ਼ ਕਰੀਦਾ, ਸਾਰਾ ਕੁਝ ਦੇਖੀਦਾ, ਗਰਾਊਂਡ ਤੇ ਤੁਹਾਡੇ ਵਰਗੇ ਜਿਹੜੇ ਰਿਪੋਰਟ ਕਰ ਰਹੇ ਨੇ ਉਹਨਾਂ ਨੂੰ ਗੌਰ ਦੇ ਨਾਲ ਦੇਖੀਦਾ। ਲੋਕਾਂ ਦਾ ਜਿਹੜਾ ਮਤਲਬ ਕਿ ਇਸ ਵੇਲੇ ਪੀੜਤਾਂ ਦਾ ਜੋ ਹਾਲ ਹੈ, ਉਹ ਇਦਾਂ ਲੱਗਦਾ, ਹੋ ਸਕਦਾ ਆਉਣ ਵਾਲੇ ਸਮੇਂ 'ਚ ਕੁਝ ਤੱਥ ਮੈਨੂੰ ਗਲਤ ਕਰ ਦੇਣ ਸਾਬਤ, ਪਰ ਮੇਰਾ ਨਜ਼ਰੀਆ ਜਾਂ ਮੇਰਾ ਇੱਕ ਅੰਦਾਜ਼ਾ ਹੈ ਕਿ ਲਗਭਗ ਸਥਿਤੀ 88 ਵਾਲੀ ਆ। ਇਹ ਜੀ ਉਤੋਂ ਹੁਣ ਬਦਤਰ ਹੋਏਗੀ ਜਾਂ ਇੱਥੋਂ ਸੁਧਰ ਜਾਏਗੀ, ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਤੁਹਾਨੂੰ ਪਤਾ ਹੈਵੀ ਰੇਨਫਾਲ ਦਾ ਫਿਰ ਅਲਰਟ ਹੈ ਜੀ ਡੈਮ ਤੇ। ਮਤਲਬ ਕਿ ਅੱਜ ਹੀ ਤੁਸੀਂ ਦੇਖੋ, ਮੈਂ ਉਹ ਚਿੱਠੀ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪਾਈ ਆ, ਉਹਦੇ ਵਿੱਚ ਉਹ ਪੰਜਾਬੀ ਨੂੰ ਕੀ ਕਰ ਰਹੇ, ਬਿਆਸ ਨੂੰ ਵਿਆਸ ਲਿਖ ਰਹੇ ਆ, ਮਤਲਬ ਕਿ ਠੀਕ ਹੈ ਨਾ ਜੀ, ਕਿਊਸਕ ਨੂੰ ਸੈਂਟੀਗ੍ਰੇਡ ਲਿਖ ਰਹੇ ਆ, ਪਤਾ ਨਹੀਂ ਕਿਆ ਕਿਆ ਕਰ ਰਹੇ ਆ। ਪੰਜਾਬ ਨੂੰ ਸੰਬੋਧਨ ਹੀ ਨਹੀਂ ਕਰ ਰਹੇ, ਹਿਮਾਚਲ ਨੂੰ ਸੰਬੋਧਨ ਕਰ ਰਹੇ ਨੇ। ਖਾਣਾ ਜੀ ਹਲਵਾਈਆਂ ਤੇ ਭੌਂਕਣਾ ਕਸਾਈਆਂ ਦੇ, ਇਹਨਾਂ ਦਾ ਕੰਮ ਹੀ ਇਹ ਹੋ ਗਿਆ। ਮਤਲਬ ਕਿ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਕਿ ਇੰਨਾ ਪਾਣੀ ਨਿਕਲ ਰਿਹਾ ਹੈ, ਫਿਰ ਦੀਨ ਡੈਮ ਜਿਹੜਾ ਉਹ ਮਤਲਬ ਕਿ ਪੀਕ ਤੇ ਆ, ਪੌਂਗ ਚੋਂ ਪਾਣੀ ਗਿਰ ਰਿਹਾ ਹੈ, ਭਾਖੜਾ ਉਫਾਨ ਤੇ ਹੈ। ਤਾਂ ਮਤਲਬ ਕਿ ਇਹ ਤਾਂ ਲੱਗਦਾ ਕਿ 88 ਵਾਲੇ ਹਾਲਾਤ ਬਣ ਗਏ ਆ। ਪਰ ਜੀ ਇੱਕ ਮਤਲਬ ਕਿ ਸਾਡੇ ਵਾਸਤੇ ਰਾਹਤ ਦੀ ਗੱਲ ਜਿਹੜੀ ਕੋਈ ਆ, ਉਹ ਸ਼ਾਇਦ ਗੁਰਪ੍ਰੀਤ ਇਹ ਹੈ ਕਿ ਮ੍ਰਿਤਕਾਂ ਦਾ ਅੰਕੜਾ ਸਾਡਾ ਅੱਜ ਵੀ 3 ਮ੍ਰਿਤਕ ਅਤੇ 4 ਲਾਪਤਾ। ਜੀ ਮੈਂ ਤੁਲਨਾਤਮਕ ਤੌਰ ਤੇ ਇਸ ਗੱਲੋਂ ਰਾਹਤ ਮਹਿਸੂਸ ਕਰਦਾ, ਕਿਉਂਕਿ ਉਸ ਵੇਲੇ ਆਪਣੇ ਕੋਲ ਨਾ ਸੰਚਾਰ ਸਾਧਨ ਸਨ, ਮੋਬਾਈਲ ਸੀ, ਨਾ GPS ਸੀ, ਨਾ ਸੋਸ਼ਲ ਮੀਡੀਆ ਸੀ, ਕੁਝ ਨਹੀਂ ਸੀ। ਜੀ
ਅੱਜ ਸਾਡੇ ਕੋਲ ਇਹ ਚੀਜ਼ਾਂ ਨੇ, ਅੱਜ ਸਾਡੇ ਕੋਲ ਹੋਰ ਮਸ਼ੀਨਰੀ ਬਹੁਤ ਤਗੜੀ ਆ ਗਈ ਹੈ। ਟਰੈਕਟਰਾਂ ਦਾ ਹੀ ਤੁਸੀਂ ਦੇਖ ਲਓ, ਉਸ ਟਾਈਮ ਸਾਡੇ ਕੋਲ ਕਿਹੜੇ ਟਰੈਕਟਰ ਹੁੰਦੇ ਸਨ? ਆਇਸ਼ਰ ਹੈ ਜੀ, ਐਸਕॉट ਹੈ ਜੀ, ਫੋਰਡ ਹੈ ਜੀ, ਇੱਕ ਦੋ ਹੋਰ, ਹੂੰ, ਇਸ ਤੋਂ ਵੱਧ ਕੀ ਸੀਗਾ ਸਾਡੇ ਕੋਲ? ਤਾਂ ਮਤਲਬ ਕਿ ਅੱਜ ਤੁਸੀਂ ਦੇਖੋ ਕਿ ਕਿਹੜੇ ਤਗੜੇ ਤਗੜੇ ਟਰੈਕਟਰ ਨੇ। ਉਹ ਬਾਜਵਾ ਜਿਹੜਾ ਜੀ, ਜੀ, ਟੈਂਕ ਜਿਹਾ ਵਾੜੀ ਫਿਰਦਾ ਸੀ, ਤੁਸੀਂ ਵੇਖੋ ਪਾਣੀ 'ਚ ਤਰਦਾ ਜਾਂਦਾ ਉੱਥੇ। ਅੱਜ ਜੀ, ਮੈਂ ਉਹਦੀ ਪੋਸਟ ਪਾਈ ਸਵੇਰੇ, ਤੇ ਤੁਸੀਂ ਵੇਖੋ ਕਿ ਮੀਡੀਆ ਦੇ ਜਿਹੜੇ ਚੈਨਲ ਸੀ, ਉਹ ਅੱਧਾ ਅੱਧਾ ਘੰਟਾ ਉਹਦੇ ਤੇ ਕੰਮ ਕਰਨ ਲੱਗਾ ਪਿਆ। ਉਹ ਕੰਪਨੀ ਚੱਲ ਪਿਆ ਕੰਮ ਉਹਨਾਂ ਦਾ। ਮੈਂ ਤੇ ਜੀ, ਮਜ਼ਾਕ 'ਚ ਜੀ, ਪਾਇਆ, ਮੈਂ ਕਿਹਾ ਕਛੂ ਕੁਮਾ ਜਿਹਾ ਪਤਾ ਨਹੀਂ ਕੀ ਲੈ ਆਏ ਨੇ, ਉਹਦੇ ਤੋਂ ਲੜੀ ਹੂੰ, ਜਾਂਦੇ ਆ। ਤਾਂ ਤੁਸੀਂ ਦੇਖੋ ਕਿ ਟੈਲੀਵਿਜ਼ਨਾਂ ਤੇ ਕਵਰੇਜ ਆ ਗਈ ਉਹਦੀ, ਉਹ ਇੱਕ ਟ੍ਰੈਂਡਿੰਗ ਖਬਰ ਬਣ ਗਈ ਅੱਜ। ਉਹ ਜੀ, ਜੀ, ਮਤਲਬ ਇਹ ਚੀਜ਼ ਹੈ ਕਿ ਸਾਧਨ, ਮਸ਼ੀਨਰੀ, ਟੈਕਨੋਲੋਜੀ, ਇਹ ਇੱਕ ਕਾਰਨ ਹੈ। ਇਹਦਾ ਕ੍ਰੈਡਿਟ ਤੁਸੀਂ ਥੋੜਾ ਪ੍ਰਸ਼ਾਸਨ ਨੂੰ ਦੇਣਾ ਚਾਹੋ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਦੇ 'ਚ, ਠੀਕ ਹੈ ਨਾ ਜੀ। ਜੀ, ਪਰ ਮੈਨੂੰ ਹਾਲਾਤ ਉਦਾਂ ਦੇ ਲੱਗਦੇ ਆ ਜਿੱਦਾਂ ਦੇ ਮੈਂ ਆਪਣੀ ਸੰਭਾਲਾ 'ਚ ਵੇਖੇ। ਮੈਂ ਉਦੋਂ 10-12 ਸਾਲ ਦਾ ਹੋਵਾਂਗਾ, ਕੋਈ ਗੁਰਪ੍ਰੀਤ ਜੀ, ਸਕੂਲ 'ਚ ਪੜ੍ਹਦਾ ਸਾਂ। ਜੀ, ਹਾਲਾਤ ਵੈਸੇ ਹੀ ਆ। ਕਿਉਂਕਿ ਕੋਈ ਰਾਹਤ ਪਾਣੀ ਬੰਨਿਓ ਲੈਣ ਦੀ ਕੋਈ ਖਬਰ ਹੀ ਹੈ ਨਹੀਂ। ਤੁਸੀਂ ਮੈਨੂੰ ਦੱਸ ਦਿਓ ਹੂੰ, ਕਿਸੇ ਪਾਸੇ ਕੋਈ ਪਾਣੀ ਲੈਣ ਦੀ ਖਬਰ ਹੈ? ਪਾਣੀ ਚੜ੍ਹਨ ਦੀ ਖਬਰ ਹੈ। ਪਿੰਡਾਂ ਦੇ ਜੀ, ਪਿੰਡ ਹੁਣ ਤੇ ਦਰਜਨਾਂ ਨਹੀਂ, ਹੁਣ ਤੇ ਆਪਾਂ ਕਹਿ ਲਈਏ ਕਿ ਸੈਂਕੜੇ ਵਾਲੀ ਲਾਈਨ 'ਚ ਜਾਣੇ ਸਟਾਰਟ ਹੋ ਗਏ ਪਿੰਡ, ਕਿ ਸੈਂਕੜੇ ਜੀ, ਪਿੰਡ। ਇਹਦਾ ਮਤਲਬ ਆ ਕਿ ਜਿਹੜੇ ਪ੍ਰਭਾਵਿਤ ਲੋਕ ਆ ਉਹ ਹਜ਼ਾਰਾਂ 'ਚ ਚਲੇ। ਤੇ ਜੇ ਜੀ, ਜੀ, ਇਹੀ ਇੱਕ ਦੋ ਦਿਨ ਪਾਣੀ ਹੋਰ ਚੜਦਾ ਰਿਹਾ, ਇਹ ਗਿਣਤੀ ਪ੍ਰਭਾਵਿਤ ਲੋਕਾਂ ਦੀ ਲੱਖਾਂ 'ਚ ਜਾਣੀ ਸਟਾਰਟ ਹੋ ਜਾਏਗੀ, ਜਾਂ ਲੱਖ ਤੋਂ ਟੱਪ ਜਾਏਗੀ। ਤੋਂ ਆਪਾਂ ਜ਼ਮੀਨ ਦੇਖੀਏ ਜਿਹੜੀ ਸਾਡੀ ਖਰਾਬ ਹੋ ਰਹੀ ਹੈ, ਫਸਲ ਖਰਾਬ ਹੋ ਰਹੀ ਹੈ, ਉਹਦਾ ਅੰਕੜਾ ਵੱਖਰੇ ਤੌਰ ਤੇ ਆ। ਤੋਂ ਲਿਹਾਜ਼ਾ ਇਸ ਵੇਲੇ ਰਾਹਤ ਇਹੋ ਆ ਕਿ ਬੇਸ਼ੱਕ ਅੱਜ ਸਾਨੂੰ ਇੱਥੇ ਦੇਖਦੇ ਆ 20 ਨੂੰ ਲਾ ਲਓ ਕਿ 20 ਨੂੰ ਪਾਣੀ ਚੜਨਾ ਸਟਾਰਟ ਹੋਇਆ ਸੀ, ਇੱਕ ਹਫ਼ਤਾ ਹੋ ਗਿਆ, ਤੇ ਡੈਥ ਜਿਨ੍ਹਾਂ ਦੀ ਹੋਈ ਆ, ਮੇਰੀ ਸੰਵੇਦਨਾ ਉਹਨਾਂ ਦੇ ਨਾਲ ਆ। ਪਰ ਅੰਕੜਾ ਹਾਲੇ ਜਿਹੜਾ ਹੈ ਉਹ ਇਸ ਗੱਲੋਂ ਸਾਨੂੰ ਰਾਹਤ ਦਿੰਦਾ ਹੈ ਕਿ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ। ਉਧਰੋਂ ਜੇ ਆਪਾਂ ਜੰਮੂ ਕਸ਼ਮੀਰ ਦੇ ਵਿੱਚ ਦੇਖੀਏ ਤੇ ਉੱਥੇ ਵੀ 27 ਜਵਾਨ ਹੀ ਫਸ ਗਏ, ਯਾਨੀ ਜੰਮੂ ਦੇ ਵਿੱਚ ਵੀ ਪਾਣੀ ਚੜ ਰਿਹਾ। ਹਿਮਾਚਲ ਦੇ ਚੰਬਾ ਦੇ ਘਰਾਂ ਦੇ ਵਿੱਚ ਵੀ ਮਲਬਾ ਕਹਿੰਦੇ ਆ ਕਿ ਵੜ ਗਿਆ, ਯਾਨੀ ਹਿਮਾਚਲ, ਜੰਮੂ ਤੇ ਜੰਮੂ ਕਸ਼ਮੀਰ ਕਹਿ ਲਓ, ਤੇ ਪੰਜਾਬ, ਸਾਰੇ ਪਾਸੇ ਜੀ, ਆਪਾਂ ਜੇ ਦੇਖੀਏ ਤੇ ਬਹੁਤ ਬੁਰੀ ਹਾਲਤ ਹੈ। ਇਨਫੈਕਟ ਪੂਰਾ ਇੰਡੀਆ ਹੀ ਜੇ ਦੇਖੀਏ ਤੇ ਉਹਦੇ ਕਈ ਸਟੇਟ ਜਿਵੇਂ ਤੇਲੰਗਾਨਾ ਹੈ, ਉਹਦੇ ਵਿੱਚ ਵੀ ਦੇਖਿਆ ਮੈਂ ਕਿ ਕਾਫੀ ਮੀਂਹ ਪੈ ਰਿਹਾ ਸੀਗਾ। ਫਿਰ ਜਿਹੜਾ ਹਿਮਾਚਲ ਹੈ ਉਹ ਤੇ ਲਗਾਤਾਰ ਹੀ ਤੁਹਾਨੂੰ ਪਤਾ ਹੀ ਆ ਇੱਥੇ ਪ੍ਰਭਾਵਿਤ ਹੈ। ਕੇਰਲ ਦੇ ਵਿੱਚ ਲੈਂਡਸਲਾਈਡ ਹੋਇਆ। ਸੋ ਇਸ ਤਰ੍ਹਾਂ ਹੈ ਕਿ ਅਸਮ ਦੇ ਵਿੱਚ ਬੜੀ ਅੱਜ ਭਾਰੀ ਬਾਰਿਸ਼ ਵੇਖਣ ਨੂੰ ਮਿਲੀ ਸੀਗੀ। ਹੋਰ ਵੀ ਕਈ ਸਟੇਟ ਆ ਜਿਹੜੇ ਕਿ ਇਸ ਵੇਲੇ ਮੌਨਸੂਨ ਦੇ ਕਹਿਰ ਦੇ ਨਾਲ ਕੰਬ ਉੱਠੇ ਆ। ਬਹਰਹਾਲ ਜੇ ਆਪਾਂ ਆਪਦੇ ਪੰਜਾਬ ਵੱਲ ਵਾਪਸ ਪਰਤੀਏ ਤੇ ਇਸ ਵੇਲੇ 7 ਜ਼ਿਲ੍ਹੇ ਜਿਹੜੇ ਆ ਪੂਰੀ ਤਰ੍ਹਾਂ ਜ਼ਦ 'ਚ ਨੇ। ਆਰਮੀ ਜਿਹੜੀ ਆ ਉਹ ਪਹੁੰਚਣੀ ਸਟਾਰਟ ਹੋ ਗਈ ਆ, ਪਹੁੰਚ ਕੇ ਉਹ ਕੰਮ ਕਰ ਰਹੀ ਆ। ਹਰਿਆਣੇ ਨੇ ਮਦਦ ਕੀਤੀ ਆ, ਅੱਜ ਦੇ ਦਿਨ ਨਾਇਬ ਸੈਣੀ ਆਏ ਆ। ਮੇਰੇ ਖਿਆਲ ਦੇ ਨਾਲ ਉਹਨਾਂ ਦੀ ਇਹ ਮਦਦ ਜੋ ਹੱਥ ਵਧਾ ਕੇ ਕੀਤੀ ਗਈ ਆ ਉਹ ਲੈਣੀ ਚਾਹੀਦੀ ਹੈ। ਇਹਦੇ 'ਚ ਰਾਜਨੀਤੀ ਵਾਲੀ ਕੋਈ ਗੱਲ ਨਹੀਂ। ਉਹ ਸਾਡੇ ਪਾਣੀ ਦੇ ਹਿੱਸੇਦਾਰ ਆ, ਸਾਡੇ ਜੀ, ਛੋਟੇ ਭਰਾ ਆ। ਕੋਈ ਗੱਲ ਨਹੀਂ, ਔਖੇ ਵੇਲੇ ਕੰਮ ਆ ਜਾਣਗੇ। ਖੁਦਾ ਨਾ ਖਾਸਤਾ ਜੇ ਕੱਲ ਨੂੰ ਕੋਈ ਉਹਨਾਂ ਤੇ ਪਵੇਗੀ ਤੇ ਆਪਾਂ ਵੀ ਖਲੋਵਾਂਗੇ ਨਾਲ। ਅੱਗੇ ਵੀ ਤੇ ਜੀ, ਕਿਸਾਨੀ ਅੰਦੋਲਨ ਵੇਲੇ ਖਲੋਤੇ। ਰਾਜਸਥਾਨ ਨੂੰ ਵੀ ਚਾਹੀਦਾ ਯਾਰ, ਇਹ ਤਾਂ ਜੈਸਚਰ ਹੀ ਆ। ਚਲੋ ਪਾਣੀ ਦੀ ਜੀ, ਲੜਾਈ ਜਿਹੜੀ ਉਹ ਚੱਲਦੀ ਰਹਿੰਦੀ ਆ। ਤਾਂ ਬਹਰਹਾਲ SDRF, NDRF, ਫੌਜ, ਉਹ ਸਾਰੇ ਯਤਨ ਕਰ ਰਹੇ ਆ। ਸਮਾਜ ਸੇਵੀ ਉਹ ਵੀ ਮੈਦਾਨ ਦੇ ਵਿੱਚ ਨੇ। ਉਹਦੇ ਵਿੱਚ ਤੁਸੀਂ ਕਿਸੇ ਨੂੰ ਵੀ ਲੈ ਸਕਦੇ ਹੋ, ਮੈਂ ਕੋਈ ਵੀ ਨਹੀਂ ਛੱਡੂੰਗਾ। ਕੋਈ ਜੀ, ਤੁਹਾਡਾ ਕਿਸੇ ਜਥੇਬੰਦੀ ਨਾਲ ਕੋਈ ਜੁੜਾਵ ਆ, ਕਿਸੇ ਧਰਮ ਦਾ ਜਾਂ ਕਿਸੇ ਮਜ਼ਹਬ ਦਾ ਨਹੀਂ ਇੱਥੇ ਸਵਾਲ। ਜੋ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਇਸ ਵੇਲੇ ਜੂਝ ਰਹੇ, ਉਹ ਕਾਬਲੇ ਸਲਾਮ ਕੰਮ ਕਰ ਰਹੇ ਆ। ਅੰਮ੍ਰਿਤਸਰ CM ਪਹੁੰਚੇ ਆ। ਸਾਖੀ ਸਾਨੀ ਜਿਹੜੀ ਆ, ਤੁਹਾਨੂੰ ਪਤਾ DC, ਉਹ ਆਲਵੇਜ਼ ਮਤਲਬ ਕਿ ਤੁਹਾਨੂੰ ਗਰਾਊਂਡ ਤੇ ਨਜ਼ਰ ਆਉਂਦੀ ਹੈ। ਬਹੁਤ ਅੱਛਾ ਕੰਮ ਕੀਤਾ। ਇਸੇ ਤਰ੍ਹਾਂ ਗੁਰਦਾਸਪੁਰ ਤੇ ਪਠਾਨਕੋਟ ਦੇ DC ਸਾਹਿਬ ਜਿਹੜੇ ਸੀਗੇ, ਉਹਨਾਂ ਨੇ ਵੀ ਅੱਛਾ ਕੰਮ ਕੀਤਾ। ਪਰ ਜੀ, ਬਦਕਿਸਮਤੀ ਦੇ ਨਾਲ ਜੇ ਆਪਾਂ ਦੇਖੀਏ ਤੇ ਹਾਲਾਤ ਹਾਲੇ ਤੱਕ ਸਾਡੇ ਜਿਹੜੇ ਆ ਸੁਧਰੇ ਨਹੀਂ। ਦੁਆ ਕਰ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਧਰ ਜਾਣ। ਆਮ ਆਦਮੀ ਹੂੰ, ਪਾਰਟੀ ਨੇ ਆਪਣੇ ਤਕਰੀਬਨ ਜਿਹੜੇ ਸਾਰੇ ਨੇਤਾ ਨੇ
ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ। ਹੁਣ ਨੋਡਲ ਅਧਿਕਾਰੀ ਹੈਲਪਲਾਈਨ ਨੰਬਰ ਵਗੈਰਾ ਜਿਹੜੇ ਆ ਉਹ ਦੇਣੇ ਸਟਾਰਟ ਕਰ ਦਿੱਤੇ। ਇਹਦਾ ਮਤਲਬ ਇਹ ਆ ਕਿ ਅੱਜ ਜਿਵੇਂ ਪੌਂਗ ਡੈਮ 'ਚੋਂ ਇਹਨਾਂ ਨੇ 1,10,000 ਕਿਊਸੈਕ ਪਾਣੀ ਛੱਡਣਾ ਸੀ 2 ਵਜੇ, ਤਾਂ ਉਹਦਾ ਮਤਲਬ ਇਹ ਆ ਕਿ ਕੱਲ ਪਰਸੋਂ ਤੱਕ ਉਹ ਪਾਣੀ ਜਦੋਂ ਹੇਠਾਂ ਪਹੁੰਚੇਗਾ ਤਾਂ ਇਹ ਜਿਹੜਾ ਲੱਖਾਂ ਕਿਊਸੈਕ ਪਾਣੀ ਪਹਿਲਾਂ ਹੀ ਸਾਡੇ ਖੇਤਾਂ 'ਚ ਸਾਡੇ ਘਰਾਂ ਦੇ ਵਿੱਚ ਫਿਰਦਾ ਇਹ ਹੋਰ ਵੀ ਚੜੇਗਾ। ਇਸੇ ਕਰਕੇ ਹੀ ਪ੍ਰਸ਼ਾਸਨ ਨੇ ਸਕੂਲਾਂ ਇਤਿਆਦਿਕ ਦੇ ਵਿੱਚ ਛੁੱਟੀਆਂ ਕਰਕੇ ਆਰਮੀ ਤੱਕ ਵੀ ਜਿਹੜੀ ਆ ਕਾਲ ਕੀਤੀ ਆ। ਕਿਸਾਨ ਨੇਤਾ ਜਿਹੜੇ ਆ ਉਹ ਮੰਗ ਕਰ ਰਹੇ ਕਿ ਮੁਆਵਜ਼ਾ ਫੌਰੀ ਤੌਰ ਤੇ ਐਲਾਨਿਆ ਜਾਣਾ ਚਾਹੀਦਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੰਨਾਂ ਦਾ ਜਿਹੜਾ ਮਾਮਲਾ ਯਾਨੀ ਡੈਮ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਦੇ ਵਿੱਚ ਜੋ ਪਾਣੀ ਦੀ ਆਮਦ ਆਵਕ ਹੈ ਜਾਂ ਜਿਹੜਾ ਪਾਣੀ ਛੱਡਿਆ ਗਿਆ ਉਸ ਸਾਰੇ ਦਾ ਐਨਾਲਿਸਿਸ ਹੋਣਾ ਚਾਹੀਦਾ, ਸਾਰੇ ਦੀ ਜਾਂਚ ਹੋਣੀ ਚਾਹੀਦੀ ਆ। ਤੇ ਗੱਲ ਇਹ ਆ ਕਿ ਅੱਜ ਦੀਆਂ ਜੇ ਕੁਝ ਆਪਾਂ ਗੱਲਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜੀ ਜੋ ਬੁੱਧਵਾਰ ਰਾਵੀ ਨਦੀ ਜਿਹੜੀ ਚੜੀ ਸੀਗੀ, ਫਿਰ ਮਾਧੋਪੁਰ ਹੈਡ ਵਰਕਰਸ ਦਾ ਜਿਹੜਾ ਉਹ ਫਲੱਡ ਗੇਟ ਟੁੱਟਿਆ ਸੀਗਾ, ਉਹਦੇ ਵਿੱਚ 50 ਲੋਕ ਜਿਹੜੇ ਫਸੇ ਸੀ ਉਹਨਾਂ ਨੂੰ ਕੱਢ ਲਿਆ। ਇੱਕ ਜਿਹੜਾ ਲਾਪਤਾ ਹੋਇਆ ਸੀ ਉਹਦੀ ਕੋਈ ਡੈਡ ਬੋਡੀ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਜਿਹੜੀ ਆ ਉਹ ਨਹੀਂ ਮਿਲੀ। ਜੀ ਗੁਰਪ੍ਰੀਤ ਜੀ। ਜੀ ਹੜ੍ਹਾਂ ਦੇ ਹਾਲਾਤ ਤਾਂ ਤੁਸੀਂ ਦੱਸ ਦਿੱਤੇ ਨੇ, ਪਰ ਇਸ ਸਭ ਦੇ ਵਿਚਾਲੇ ਕਈ ਵਾਰ ਫਾਇਦਾ ਚੱਕਣ ਵਾਲੇ ਵੀ ਬਹੁਤ ਹੁੰਦੇ ਨੇ। ਜਿੱਦਾਂ ਆਪਾਂ ਦੇਖ ਰਹੇ ਸੀ, ਉਹ ਧਾਲੀਵਾਲ ਸਾਹਿਬ ਹੱਥ ਜੋੜ ਕੇ ਕਹਿੰਦੇ ਫਿਰਦੇ ਸੀ ਦੁਕਾਨਦਾਰਾਂ ਨੂੰ ਵੀ ਭਾਈ ਰੇਟ ਵੱਧ ਨਹੀਂ ਲਾਉਣਾ, ਰੇਟ ਵੱਧ ਨਹੀਂ ਲਾਉਣਾ। ਕਹਿਣ ਦਾ ਭਾਵ ਵੀ ਹੜ੍ਹਾਂ ਦੀ ਮਾਰ ਦੇ ਵਿੱਚ ਤੁਸੀਂ ਮੁਨਾਫਾਖੋਰੀ ਨਹੀਂ ਕਰਨੀ, ਲੋਕਾਂ ਨੂੰ ਲੁੱਟਣਾ ਨਹੀਂ ਹੈ। ਪਰ ਹੱਥ ਜੋੜਨ ਵਾਲੀ ਇਹ ਸਰਕਾਰ ਆਪ ਹੀ ਉਸ ਕੰਮ ਦੀ ਤਿਆਰੀ 'ਚ ਆ। ਕਹਿੰਦੇ ਸਾਰੇ ਹੜ੍ਹ 'ਚ ਬੀਜੀ ਨੇ, ਆਪਾਂ ਇੱਧਰ ਦਾ ਲਾ ਲੈਂਦੇ ਆ, ਚੰਡੀਗੜ੍ਹ ਦੇ ਲਾਗੇ ਲਾਗੇ ਹੀ ਲਾਉਣਾ, ਕਿਹੜਾ ਆਪਾਂ ਇੱਧਰ ਦੁਆਬੇ ਮਾਝੇ 'ਚ ਜਾਣਾ ਜਿੱਥੇ ਪਾਣੀ ਜ਼ਿਆਦਾ ਆਇਆ ਹੋਇਆ। ਪਾਇਓ ਜ਼ਰਾ ਚਾਨਣਾ, ਕਿਹੜਾ ਦਾ ਲਾਉਣ ਦੀ ਤਿਆਰੀ 'ਚ ਹੈ ਸਰਕਾਰ? ਅੱਧਾ ਤੇ ਤੁਸੀਂ ਦੱਸ ਦਿੱਤਾ ਤੇ ਅੱਧਾ ਮੈਂ ਦੱਸ ਦੇਣਾ। ਗੱਲ ਇਹ ਆ ਕਿ ਬਿਲਕੁਲ ਵੇਖੋ ਗੁਰਪ੍ਰੀਤ ਜੀ, ਸਰਕਾਰ ਜਿਹੜੀ ਹੈ ਨਾ, ਇੱਕ ਉਹ ਗੀਤ ਆਇਆ ਸੀ ਨਾ, ਬਾਰੀ ਜੀ ਖੜਕਾ ਕੇ ਗਾਉਂਦਾ ਸੀਗਾ, ਲੱਖੇ ਵਾਲੀਆ ਸ਼ਾਇਦ, ਕਿ ਯਾਰ ਦਰਸ਼ਨ ਤੇਰੇ ਨੂੰ ਲੱਖੇ। ਨਾ, ਹਾਂਜੀ ਹਾਂ ਬਿਲਕੁਲ ਤੁਹਾਡੇ ਵਰਗਾ ਹੀ ਸੀ ਉਹ। ਤੇਰੇ ਯਾਰ ਨੂੰ ਤਾਂ ਤੇਰੇ ਯਾਰ ਨੂੰ ਤੇ ਨੰਗ ਪੁਣੇ ਦਾ ਹੋ ਗਿਆ ਬੁਖਾਰ, ਨੱਡੀ ਕੜਿਕ ਕੜਿਕ ਐ ਕਰਦਾ ਹੁੰਦਾ ਸੀ। ਇੱਥੇ ਨੰਗ ਪੁਣੇ ਦਾ ਬੁਖਾਰ ਹੈ ਸਾਹਿਬ। ਇਹ ਇਸ ਵੇਲੇ ਦੀ ਸੂਰਤ ਹਾਲ ਆ ਕਿ ਇਹਨਾਂ ਨੇ ਵੇਖਿਆ ਕਿ ਪੰਜਾਬ ਦਾ ਧਿਆਨ ਤੇ ਇੱਧਰ ਹੈ। ਹਾਲਾਂਕਿ ਇਹ ਪਿਛਲੇ ਹਫ਼ਤੇ ਸਾਡੇ ਤੱਕ ਗੁੱਝੀ ਜਾਣਕਾਰੀ ਸੀ ਕਿ ਭਾਈ ਜੀ ਇਹ ਇਦਾਂ ਕਰਨਗੇ ਕਿ ਕੁਝ ਨਿਸ਼ਾਨਦੇਹੀਆਂ ਕਰ ਰਹੇ ਆ ਕਿ ਸ਼ਾਮਲਾਟ ਜਾਂ ਜਿਹੜੀ ਸਰਕਾਰੀ ਜ਼ਮੀਨ ਖਾਲੀ ਪਈ ਆ ਉਹਨੂੰ ਵੇਚਿਆ ਜਾਵੇ ਜਾਂ ਗਹਿਣੇ ਰੱਖਿਆ ਜਾਵੇ। ਇਹ ਪਹਿਲਾਂ ਗੱਲ ਆਈ ਸੀ ਕਿ ਵੇਚਿਆ ਜਾ ਸਕਦਾ ਜਾਂ ਗਹਿਣੇ ਰੱਖਿਆ ਜਾ ਸਕਦਾ, ਪਰ ਹੁਣ ਭੇਤ ਖੁੱਲ ਰਹੇ ਨੇ। ਕਿਉਂ? ਕਿਉਂਕਿ ਮੁਹਾਲੀ ਦੇ ਨੇੜੇ ਤੇੜੇ ਉਹ ਜ਼ਮੀਨ ਨਹੀਂ, ਉਹ ਸੋਨਾ ਹੈ। ਐ ਸਮਝ ਲਓ ਕਿ ਉਹ ਜ਼ਮੀਨ ਨਹੀਂ, ਜ਼ਮੀਨ ਦੇ ਰੂਪ ਦੇ ਵਿੱਚ ਉੱਥੇ ਸੋਨਾ ਪਿਆ ਵਾ। ਜੀ ਇਸ ਸੋਨੇ ਤੇ ਅੱਖ ਰੱਖ ਲਈ ਆ ਇਹ ਦਿੱਲੀ ਦਰਬਾਰ ਵਾਲਿਆਂ ਨੇ। ਅੱਛਾ, ਹੁਣ ਸਾਡੇ ਪੰਜਾਬੀਆਂ ਦੀ ਕੀ ਸਮੱਸਿਆ ਹੈ, ਕੁਛ ਨੇਤਾਵਾਂ ਦੀ, ਕੁਝ ਨੂੰ ਛੱਡ ਦਈਏ ਤੇ ਵਿਚਾਰੇ ਵਿੱਚ ਕੁੱਟਦੇ ਰਹਿੰਦੇ। ਗੱਲ ਵੀ ਚਲੋ ਘੁੱਟਵੇਂ ਰੂਪ ਚ ਸਹੀ ਕਰਦੇ ਆ ਕਿ ਉਹ ਜਿਵੇਂ ਨਾ, ਅੱਧੀ ਤੇਰੀਆਂ ਮੁਲਾਜ਼ੇਦਾਰਾਂ ਤੇ ਅੱਧੀਆਂ ਮਲੰਗ ਜੱਟ ਦੀ। ਇੱਥੇ ਇਹ ਆ ਕਿ ਅੱਧੀ ਇਹ ਦਿੱਲੀ ਵਾਲਿਆਂ ਦੇ ਆ, ਅੱਧੇ ਤੇ ਅੱਧੇ ਆਪਣੇ ਢਿੱਡ ਦੇ ਆ ਪੰਜਾਬ ਦੇ। ਹੁਣ ਤੁਸੀਂ ਦੇਖ ਲਓ ਵੀ ਕਿੰਨੇ ਕੁ, ਜਿਵੇਂ ਉਹ ਅਸਰਾਨੀ ਕਹਿੰਦਾ ਨਾ ਸ਼ੋਲੇ ਚ, ਅੱਧੇ ਉਧਰ ਜਾਓ ਤੇ ਅੱਧੇ ਉਧਰ ਜਾਓ ਤੇ ਅੱਧੇ ਮੇਰੇ ਪਿੱਛੇ ਆ ਜਾਓ। ਇਸ ਵੇਲੇ ਮਿੰਟੂ ਜੀ ਇੱਕ ਬ੍ਰੇਕਿੰਗ ਹੈ ਇਸ ਦੇ ਵਿਚਾਲੇ। ਮੁੱਖ ਮੰਤਰੀ ਸਾਹਿਬ ਆਪਣੇ ਆਪ ਦੇ ਸਮੇਤ ਸਾਰੇ ਵਿਧਾਇਕਾਂ ਨੂੰ ਕਹਿ ਰਹੇ ਨੇ ਵੀ ਹੜ੍ਹ ਪ੍ਰਭਾਵਿਤ ਏਰੀਏ 'ਚ ਰਾਹਤ ਕਾਰਜਾਂ ਦੇ ਲਈ ਸਾਰੇ ਵਿਧਾਇਕ ਆਪਣੇ 1 ਮਹੀਨੇ ਦੀ ਤਨਖਾਹ ਦੇਣਗੇ ਜੀ। ਜੀ ਚਲੋ ਆਪਾਂ ਇੱਧਰ ਵੀ ਆਉਨੇ ਆ। ਬਿਲਕੁਲ ਬ੍ਰੇਕਿੰਗ ਤੁਸੀਂ ਬ੍ਰੇਕ ਕਰ ਦਿੱਤੀ ਹੈ ਤਾਂ ਆਪਾਂ ਅੱਗੇ ਵਧੀਏ ਥੋੜਾ ਜਿਹਾ, ਇਸ ਖਬਰ ਤੇ ਆਪਾਂ ਆ ਜਾਈਏ, ਫਿਰ ਇਹਦੇ ਤੇ ਉਲਟੇ ਆ ਜਾਵਾਂਗੇ ਆਪਾਂ। ਅੱਛਾ, ਗੱਲ ਇਹ ਆ ਕਿ ਜੇ ਤੁਸੀਂ ਵੇਖੋਗੇ ਤਾਂ ਹੁਣ ਇਹਨਾਂ ਨੇ ਤੇ ਬੋਲਣਾ ਬੁਲਾਉਣਾ ਕੀ ਆ, ਉਹ ਦਬਾਅ ਪਾ ਰਹੇ ਨੇ ਪੰਚਾਇਤਾਂ ਤੇ ਕਿ ਤੁਸੀਂ ਮਤੇ ਪਾ ਕੇ ਵਿਕਾਸ ਅਥਾਰਟੀਆਂ ਨੂੰ ਜ਼ਮੀਨ ਦੇ ਦਿਓ। ਹੁਣ ਸਰਪੰਚ ਕਹਿੰਦੇ ਜੇ ਅਸੀਂ ਇਹ ਅਜਿਹਾ ਕਰ ਲਿਆ ਤੇ ਲੋਕਾਂ ਨੇ ਚੱਪਲਾਂ ਮਾਰ ਮਾਰ ਕੇ ਸਾਨੂੰ ਕਿਦਾਂ ਦਾ ਕਰ ਦੇਣਾ, ਕਿੱਟੀ ਦੇ ਬ੍ਰੈਡ ਵਰਗਾ। ਜੀ ਠੀਕ ਹੈ ਨਾ ਜੀ, ਵੀ ਕਿਤੇ ਪਿੱਛਾ ਸਾਡਾ ਕਿੱਟੀ ਦੇ ਬ੍ਰੈਡ ਵਰਗਾ ਨਾ ਹੋ ਜਾਵੇ ਭਰਾਵੋ। ਭਾਈ ਲੋਕ ਕੁੱਟਣਗੇ ਕਿ ਲੈਂਡ ਪੂਲਿੰਗ ਦਾ ਵਿਰੋਧ ਕਰਕੇ ਅਸੀਂ ਹਟੇ ਆ ਤੇ ਤੁਸੀਂ ਉਤੋਂ ਆਮਤਾ ਪਾ ਦਿੱਤਾ। ਸਰ ਸਰਪੰਚ ਰੌਲਾ ਪਾ ਖਲੋਤੇ। ਸਰਪੰਚਾਂ ਦੇ ਨਾਲ ਫਿਰ ਕਿਸਾਨ ਯੂਨੀਅਨਾਂ ਵਾਲੇ ਆ ਗਏ, ਫਿਰ ਸਿਆਸੀ ਲੋਕ ਆ ਗਏ ਕਿ ਬਈ ਇਹ ਤੇ ਤੁਸੀਂ ਫਿਰ ਉਹੀ ਕੰਮ ਸ਼ੁਰੂ ਕਰ ਦਿੱਤਾ। ਬਹਰਹਾਲ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜੇ ਤੁਸੀਂ ਮਤਾ ਨਹੀਂ ਪਾਓਗੇ ਤੇ ਬਾਈ ਕਾਰਵਾਈ ਕਰਾਂਗੇ। ਮਤਲਬ ਕਿ ਜੇ ਤੁਸੀਂ ਕਾਰਵਾਈ ਕਰਦੇ ਹੋ
ਤਾਂ ਪਿੰਡ ਮਾਰੇਗਾ, ਠੀਕ ਹੈ ਨਾ ਜੀ। ਜੇ ਨਹੀਂ ਤੇ ਫਿਰ ਤੁਹਾਨੂੰ ਪਿੰਡਾਂ ਛਡਾਉਣਾ ਔਖਾ ਹੋ ਜਾਏਗਾ, ਇਹ ਕੋਈ ਕਾਰਵਾਈ ਕਰ ਸਕਦੇ ਆ। ਹੁਣ ਸਰਪੰਚ ਫਸ ਗਏ ਨੇ। ਜੀ ਚਲੋ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਇੱਥੇ ਹੁਣ ਮਾਮਲਾ ਸਰਪੰਚਾਂ ਦੇ ਨਾਲ ਖਲੋਣ ਦਾ ਵੀ ਆ, ਪਿੰਡਾਂ ਨੂੰ ਖਲੋਣਾ ਚਾਹੀਦਾ। ਦੇਖੋ ਜੇ ਤੇ ਕੋਈ ਪਿੰਡ ਸਹਿਮਤੀ ਦੇ ਨਾਲ ਕਿਸੇ ਵਿਕਾਸ ਅਥਾਰਟੀ ਨੂੰ ਆਪਣੀ ਜ਼ਮੀਨ ਸੌਂਪਦਾ, ਮੁਹਾਲੀ ਜਿਹੜਾ ਵੱਧਦਾ ਉਹ ਖੜ ਤੱਕ, ਮੇਰਾ ਮਿੱਤਰ ਆ, ਖੜ ਤੋਂ 4 ਕਿਲੋਮੀਟਰ ਦੂਰ ਉਹਨਾਂ ਦਾ ਪਿੰਡ ਸੀਗਾ, ਤੇ ਮੈਂ ਖੁਦ ਉਹਦੇ ਕੋਲ ਜਾਂਦਾ ਹੁੰਦਾ ਸੀ, ਸਾਡਾ ਬੜਾ ਪ੍ਰੇਮ ਸੀ, ਉਹ ਇੱਥੇ ਪੜ੍ਹਦਾ ਹੁੰਦਾ ਸੀ ਸਾਡੇ ਸ਼ਹਿਰ, ਤੇ ਅਸੀਂ ਜੀ ਉੱਥੇ ਰਾਤਾਂ ਵੀ ਰਹਿੰਦੇ ਰਹੇ ਹਾਂ। ਉਹ ਪਿੰਡ ਮਤਲਬ ਕਿ ਜਦੋਂ ਅਸੀਂ ਲੰਘ ਕੇ ਜਾਂਦੇ ਸੀ ਖਰੜ 3-4 ਕਿਲੋਮੀਟਰ ਗਾਂ ਸਾਈਡ ਤੇ ਖੇਤ ਹੀ ਖੇਤ ਹੁੰਦੇ ਸੀ। ਆ ਵੇਂਦਿਆਂ ਮੇਰਾ ਜਦੋਂ ਵਿਆਹ ਹੋਇਆ, ਇਹ ਤੋਂ ਮਤਲਬ ਕਿ ਕੋਈ ਲਾ ਲਓ 13 ਕੁ ਸਾਲ ਪਹਿਲਾਂ, ਤੇ ਉਹ ਜੀ ਸਭ ਕੁਝ ਖਤਮ ਹੋ ਚੁੱਕਾ ਸੀ, ਠੀਕ ਹੈ ਨਾ। ਤਾਂ ਉਹ ਵੀ ਤਾਂ ਲੈਂਡ ਇਸੇ ਤਰ੍ਹਾਂ ਹੀ ਗਈ ਹੈ ਨਾ, ਸਹਿਮਤੀ ਦੇ ਨਾਲ। ਜੇ ਕੋਈ ਸਹਿਮਤੀ ਦੇ ਨਾਲ ਜ਼ਮੀਨ ਦਿੰਦਾ ਹੈ ਤੇ ਤੁਸੀਂ ਵਧਾਈ ਚਲੋ, ਕੋਈ ਚੱਕਰ ਨਹੀਂ, ਪਰ ਤੁਸੀਂ ਏਦਾਂ ਪੰਚਾਇਤਾਂ ਨੂੰ ਕਾਬੂ ਕਰਕੇ ਜੇ ਮਤੇ ਪਵਾਓਗੇ ਤੇ ਫਿਰ ਗੱਲ ਉੱਥੇ ਦੀ ਉੱਥੇ ਆਏਗੀ। ਤਾਂ ਇਹਦੇ ਵਿੱਚ ਜਿਹੜਾ ਲੁਕਵਾਂ ਏਜੰਡਾ ਹੈ ਜਾਂ ਗੁਰਪ੍ਰੀਤ ਜੀ, ਜੇ ਆਪਾਂ ਦੇਖੀਏ ਮੰਤਵ ਹੈ, ਉਹ ਪੈਸਾ ਹੀ ਆ, ਪੈਸਾ ਹੀ ਆ। ਮੈਂ ਜਿਵੇਂ ਜੀ ਤੁਹਾਨੂੰ ਕਿਹਾ ਕਿ ਬਸ ਜ਼ਮੀਨ ਚਾਹੀਦੀ ਆ, ਜ਼ਮੀਨ ਦੇ ਵੱਟੇ ਫਿਰ ਪੈਸਾ ਚਾਹੀਦਾ। ਬਹਰਹਾਲ ਹੁਣ ਇਸ ਵੇਲੇ ਤੀਖਣ ਵਿਰੋਧ ਜਿਹੜਾ ਹੈ ਉਹ ਇਹਨਾਂ ਦਾ ਜਿਹੜਾ ਚੰਗਾ ਹੋਣ ਲੱਗ ਪਿਆ, ਕਿਉਂਕਿ ਸਰਪੰਚ ਫਸ ਗਏ, ਉਹਨਾਂ ਨੇ ਰੌਲਾ ਪਾਤਾ ਕਿ ਬਈ ਸਾਨੂੰ ਕਹਿੰਦੇ ਮਤੇ ਪਾਓ, ਤੇ ਜੇ ਉਹ ਮਤੇ ਪਾਉਂਦੇ ਆ ਤੇ ਲੋਕਾਂ ਨੇ, ਤੁਹਾਨੂੰ ਪਤਾ ਹੀ ਆ ਭਾਈ, ਉਹ ਲੋਕ, ਜਿਵੇਂ ਮੈਂ ਮੋਦੀ ਸਾਹਿਬ ਬਾਰੇ ਕਿਹਾ ਸੀ ਕਿ ਜੇ ਉਹ ਅਮਰੀਕਾ ਨੂੰ ਆਪਦੀ ਖੇਤੀ ਬਾਜ਼ਾਰ ਦਾ ਜਾਂ ਡੇਅਰੀ ਬਾਜ਼ਾਰ ਦਾ ਐਕਸੈਸ ਦੇ ਦੇਣਗੇ ਤਾਂ ਤੁਸੀਂ ਸੱਤਾ ਛੱਡੋ, ਮੋਦੀ ਸਾਹਿਬ ਦਾ ਗਲੀ ਮੁਹੱਲੇ 'ਚ ਨਿਕਲਣਾ ਬੰਦ ਹੋ ਜਾਏਗਾ। ਜੀ ਜੀ ਲੋਕ ਸਰ ਭੂਲਣਗੇ ਇਹਨਾਂ ਨੂੰ, ਹਾਕਮਾਂ ਨੂੰ। ਇਹ ਸੱਚ ਹੈ, ਫੈਕਟ ਹੈ। ਤਾਂ ਇਸ ਵਾਸਤੇ ਕੁਝ ਚੀਜ਼ਾਂ ਹੁੰਦੀਆਂ, ਤਾਂ ਸਰਪੰਚਾਂ ਨੇ ਰੌਲਾ ਪਾਇਆ, ਤਾਂ ਉਹਨੇ ਮਾਮਲਾ ਜਿਹੜਾ ਹੈ ਉਹ ਪਬਲਿਕ ਡੋਮੇਨ 'ਚ ਆ ਰਿਹਾ ਹੌਲੀ ਹੌਲੀ। ਤਾਂ ਵੇਖੋ ਪਰ ਇਹਨਾਂ ਦੀ ਚਲਾਕੀ ਵੇਖੋ ਕਿ ਇੱਕ ਪਾਸੇ ਪੰਜਾਬ ਡੁੱਬ ਰਿਹਾ ਤੇ ਦੂਜੇ ਪਾਸੇ ਆਂਦੇ ਹੁੰਦੇ ਨਾ, ਕਹਾਵਤ ਆ ਕਿ ਪਿੰਡ ਉਜੜਿਆ ਜਾਵੇ ਤੇ ਕਮਲੀ ਨੂੰ ਝਾਟਾ ਵਾਹੁਣ ਦੀ ਪਈ। ਇੱਥੇ ਕਮਲੀ ਨੂੰ ਜੀ ਜੀ ਝਾਟਾ ਵਾਹੁਣ ਦੀ ਥੋੜੀ ਪਈ ਆ, ਕਮਲੀ ਨੂੰ ਤੇ ਕਮਾਉਣ ਦੀ ਪਈ ਆ ਕਿ ਜੀ ਖਸਮਾਂ ਦਾ ਸਿਰ ਖਾਵੇ, ਕੋਈ ਡੁੱਬਦਾ ਡੁੱਬੀ ਜਾਵੇ, ਕੋਈ ਮਰਦਾ ਹੂੰ ਮਰੀ ਜਾਵੇ। ਅਸੀਂ ਕੋਟਾ ਫੁੱਲ ਕਰ ਲਈਏ, ਕੋਈ 500-700 ਕਰੋੜ ਅਸੀਂ ਇਲੈਕਸ਼ਨ ਜੋਗਾ ਜੋੜ ਲਈਏ, ਕੁਝ ਪ੍ਰੋਜੈਕਟਾਂ 'ਚ ਦੇ ਦਈਏ, ਵਿਕਾਸ ਕਾਰਜਾਂ 'ਚ ਦੇ ਦਈਏ। ਤਾਂ ਮੇਰੇ ਖਿਆਲ ਦੇ ਨਾਲ ਸਹਿਮਤੀ ਨਾਲ ਕੋਈ ਜ਼ਮੀਨ ਦਿੰਦਾ ਹੈ, ਕੋਈ ਪੰਚਾਇਤ ਜ਼ਮੀਨ ਦਿੰਦੀ ਹੈ, ਮੈਂ ਉਹਦਾ ਵਿਰੋਧ ਨਹੀਂ ਕਰਦਾ, ਕਿਉਂਕਿ ਸਾਰਾ ਕੁਝ ਚੱਲਣਾ ਹੁੰਦਾ ਜੀ। ਸ਼ਹਿਰੀਕਰਨ ਵੀ ਹੋਣਾ ਹੈ, ਉਦਯੋਗੀਕਰਨ ਵੀ ਹੋਣਾ ਹੈ, ਸਾਰਾ ਕੁਝ ਹੈ। ਖੇਤੀਯੋਗ ਜ਼ਮੀਨ ਵੀ ਸਾਡੇ ਕੋਲ ਹੋਣੀ ਚਾਹੀਦੀ ਹੈ, ਸਾਰਾ ਕੁਝ ਬੈਲੈਂਸਡ ਰਹਿਣਾ ਚਾਹੀਦਾ। ਪਰ ਜ਼ਬਰਦਸਤੀ ਤੁਸੀਂ ਇੱਕ ਪੰਚਾਇਤੀ ਇਕਾਈ ਨੂੰ ਕਾਬੂ ਕਰੋ, ਇਹ ਤਾਂ ਬੜੀ ਸ਼ਰਮਨਾਕ ਗੱਲ ਹੈ ਨਾ। ਜੀ ਜੀ ਬੇਹੱਦ ਸ਼ਰਮਨਾਕ ਇਹ ਗੱਲ ਹੈ। ਇਸ ਤੋਂ ਜੇਕਰ ਆਪਾਂ ਅੱਗੇ ਹਾਂ, ਵਧੀਏ ਤਾਂ ਉਧਰ ਰਹੀ ਤਨਖਾਹ ਦੀ, ਮੈਂ ਥੋੜਾ ਜਿਹਾ ਉਹਦੇ 'ਚ, ਚਲੋ ਜੀ ਜੀ ਤੁਸੀਂ ਮੇਰਾ ਤਨਖਾਹ ਜੀ ਹਾਂਜੀ, ਤੁਸੀਂ ਜੀ ਮੇਰਾ ਟੇਕ ਲੈਣਾ ਚਾਹੇ ਤਾਂ ਦੇਖੋ ਵਧੀਆ ਗੱਲ ਹੈ। ਇੱਥੇ ਮੈਂ ਪ੍ਰੇਜ਼ ਕਰੂੰਗਾ ਕਿ ਚਲੋ ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤਾ, ਬਈ ਸਾਰਿਆਂ ਨੂੰ ਚਾਹੀਦਾ ਯਤਨਸ਼ੀਲ ਹੋਣਾ ਚਾਹੀਦਾ, ਤੇ ਮੁੱਖ ਮੰਤਰੀ ਨੂੰ ਆਪਦਾ ਕੋਸ਼ ਵੀ ਖੋਲ ਦੇਣਾ ਚਾਹੀਦਾ, ਜਨਤਕ ਕਰ ਦੇਣਾ ਚਾਹੀਦਾ ਨੰਬਰ, ਕਿ ਉਸ ਕੋਸ਼ ਦੇ ਵਿੱਚ ਵੀ ਕੋਈ, ਮੰਨ ਲਓ ਮੇਰੇ ਵਰਗਾ ਕੋਈ ਆਪਦੇ ਵਿੱਤ ਅਨੁਸਾਰ ਕੋਈ ਵੀ ਮਤਲਬ ਕਿ 10 20 50 ਜਿੰਨੇ ਵੀ ਪਾ ਸਕਦਾ ਪਾਵੇ, NRI ਭੈਣ ਭਰਾ ਪਾ ਦੇਣ, ਜਾਂ ਮਤਲਬ ਕਿ STPC ਆ ਜਾਂ ਕੁਝ ਹੋਰ ਜਿਹੜੇ ਇਸ ਤਰ੍ਹਾਂ ਦੇ ਸੰਸਥਾਗਤ ਜਿਹੜੇ ਜ਼ਿੰਮੇਵਾਰ ਲੋਕ ਨੇ, ਇੰਡੀਵਿਜੂਅਲ ਜੀ ਨਹੀਂ, ਠੀਕ ਹੈ। ਤਾਂ ਉਹ ਖੁੱਲੇ ਰੂਪ ਦੇ ਵਿੱਚ ਉਹਦੇ ਲਈ ਇੱਕ ਵੈਬਸਾਈਟ ਬਣਾ ਦਿੱਤੀ ਜਾਵੇ, ਤਾਂ ਵੈਬਸਾਈਟ ਤੇ ਕੀ ਆਇਆ, ਕਿੱਥੇ ਗਿਆ, ਸਾਰਾ ਕੁਝ ਉਹ ਹੋਣਾ ਚਾਹੀਦਾ। ਰਾਜਾ ਵੜਿੰਗ ਨੇ ਵੀ ਅੱਜ ਆਪਦੇ MPs ਨੂੰ, MLAs ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਇੱਕ ਮਹੀਨੇ ਦੀ ਤਨਖਾਹ ਦੇਵੋ। ਉਹਨਾਂ ਦੇ ਕਹਿਣ ਤੋਂ ਬਾਅਦ ਹੀ ਸ਼ਾਇਦ ਇਹ ਤੁਸੀਂ ਜਿਹੜੀ ਖਬਰ ਪੜ੍ਹ ਰਹੇ ਹੋ, ਤਾਂ ਅੱਛੀ ਗੱਲ ਆ, ਚੰਗੀ ਗੱਲ ਆ, ਜਿੰਨਾ ਵੀ ਆ ਠੀਕ, ਉਹਨਾਂ ਦੇ ਵਿੱਤ ਅਨੁਸਾਰ 1 ਮਹੀਨੇ ਦੀ ਤਨਖਾਹ ਠੀਕ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਈ ਫਲਾਣੇ ਨੇ ਨਹੀਂ ਦਿੱਤੀ। ਜੋ ਵੀ ਕਰ ਰਿਹਾ, ਮੈਂ ਹਰੇਕ ਬੰਦੇ ਨੂੰ ਕਹਿਣਾ, ਚਾਹੇ ਕੋਈ 1 ਰੁਪਈਆ ਵੀ ਦਾਨ ਕਰ ਰਿਹਾ, ਜੇ ਕੋਈ ਮੇਰੇ ਵਰਗਾ ਮਾਤੜ ਮੰਨ ਲਓ ਆਪਦੇ ਘਰੋਂ 4 ਗੱਟੇ ਹੀ ਦੇ ਰਿਹਾ ਖਾਲੀ ਕਿ ਜਾ ਕੇ ਕਿਸੇ ਬੰਨ ਦੇ ਵਿੱਚ ਲਾ ਦਿਓ, ਉਹ ਵੀ ਇੱਕ ਸਹਿਯੋਗ ਆ। ਜੀ ਸੋ ਜੇਕਰ ਇਸ ਤੋਂ ਆਪਾਂ ਅੱਗੇ ਚੱਲੀਏ ਤਾਂ ਉਧਰ ਅੰਮ੍ਰਿਤਸਰ ਮਾਮਲੇ ਦੇ ਵਿੱਚ ਪੁਲਿਸ ਦੀ ਚੁੱਪ ਟੁੱਟੀ ਹੈ। ਵੇਖੋ ਅੰਮ੍ਰਿਤਸਰ ਮਾਮਲਾ ਜਿਹੜਾ ਹੈ ਉਹ ਹੁਣ ਆਪ ਹੀ ਇਹਨਾਂ ਨੇ ਆਪਦੇ ਆਪ ਨੂੰ ਫਸਾ ਕੇ ਤੇ ਖੋਲਣਾ ਸਟਾਰਟ ਕਰ ਦਿੱਤਾ ਹੈ। ਦਰਅਸਲ ਕੀ ਹੈ ਕਿ ਇਹ ਮਾਮਲਾ ਤੁਰਦਾ ਅਦਾਲਤ ਅਤੇ NIA ਤੱਕ ਪਹੁੰਚ ਗਿਆ ਜੀ। ਹੁਣ ਤੇ ਵੱਡੇ ਇੰਗਲਿਸ਼ ਪੇਪਰਾਂ ਨੇ ਵੀ ਇਸ ਨੂੰ ਕਵਰ ਕਰਨਾ ਸਟਾਰਟ ਕਰ ਦਿੱਤਾ ਸੀ। ਚਲੋ ਕੁਝ ਮੀਡੀਆ ਅਦਾਰਿਆਂ ਨੇ ਵੀ ਆਪਣੇ ਸਮੇਤ
ਮੁੱਦਾ ਚੁੱਕਿਆ। ਤੇ ਅੱਜ ਜੇ ਤੁਸੀਂ ਵੇਖੋਗੇ SSOC ਅੰਮ੍ਰਿਤਸਰ ਤੋਂ ਪ੍ਰੈਸ ਨੋਟ ਜਿਹੜਾ ਉਹ ਆਪਾਂ ਨੂੰ ਪ੍ਰਾਪਤ ਹੋਇਆ, ਤਾਂ ਇਹਨਾਂ ਨੇ ਇਹ ਗੱਲ ਮੰਨੀ ਆ ਕਿ 10/8/25 ਨੂੰ ਇੱਕ ਮਤਲਬ ਕਿ ਜਦੋਂ ਪ੍ਰਕਿਰਿਆ ਚੱਲ ਰਹੀ ਸੀ FIR ਨੰਬਰ 22/25 ਜੋ PS ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਆ, ਇਹਦੇ ਵਿੱਚ ਇਹਨਾਂ ਨੇ ਇੱਕ ਮਤਲਬ ਕਿ IED ਤੇ 2 ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਹਨਾਂ ਨੂੰ ਡਿਫਿਊਜ਼ ਕਰਨ ਵੇਲੇ ਇਹ ਸਭ ਕੁਝ ਹੋਇਆ। ਦੇਖੋ ਇਹਨਾਂ ਨੇ ਵਿੱਚ ਮੁੜ ਕੇ ਦੱਸਿਆ ਕਿ ਸਕਾਟ ਹਸਪਤਾਲ ਪਹਿਲਾਂ ਲਿਜਾਇਆ ਗਿਆ ਜ਼ਖਮੀ ਨੂੰ, ਫਿਰ ਉਸ ਤੋਂ ਬਾਅਦ ਅਮਨਦੀਪ ਹਸਪਤਾਲ, ਤੇ ਉਸ ਤੋਂ ਬਾਅਦ ਅਸੀਂ ਖੜਿਆ ਜੀ PGI। ਤੇ ਗੱਲ ਇਹ ਆ, ਹੁਣ ਸਭ ਤੋਂ ਵੱਡਾ ਮਸਲਾ ਤੇ ਇਹ ਆ ਕਿ ਤੁਸੀਂ ਤੱਤ ਫੱਟ ਬਈ ਨਿੱਜੀ ਹਸਪਤਾਲ 'ਚ ਕਿਉਂ ਲੈ ਕੇ ਗਏ, ਤੇ ਜੀ 10 ਤਰੀਕ ਨੂੰ ਅਜਿਹਾ ਵਾਪਰਿਆ ਤੇ 17 ਦਿਨ ਬਾਅਦ ਪ੍ਰੈਸ ਨੋਟ ਕਿਉਂ? ਜੀ ਤੀਜੀ ਗੱਲ ਕਿ ਜੇ ਇਹ ਬਰਾਮਦਗੀ ਹੋਈ ਸੀ ਤਾਂ ਤੁਸੀਂ ਮੀਡੀਆ ਨੂੰ ਬਰੀਫ ਕਿਉਂ ਨਹੀਂ ਕੀਤਾ? DGP ਸਾਹਿਬ ਤੇ ਉਸੇ ਵੇਲੇ ਟਵੀਟ ਕਰ ਦਿੰਦੇ, 2 ਗਲੋਕ ਦੇ ਜੇ ਪਿਸਟਲ ਫੜੇ ਜਾਣ ਤੇ ਉਸੇ ਵੇਲੇ ਟਵੀਟ ਆ ਜਾਂਦਾ, ਮੈਗਜ਼ੀਨ ਜੀ ਭਾਵੇਂ ਖਾਲੀ ਹੋਵੇ। ਇਹ ਬੜੇ ਵੱਡੇ ਸਵਾਲ ਨੇ। ਫਿਰ ਤੁਸੀਂ ਕਹਿ ਰਹੇ ਹੋ ਜੀ ਕਿ ਇਲਾਜ ਅੱਛਾ ਹੋ ਰਿਹਾ, ਜੇ ਇਲਾਜ ਹੀ ਅੱਛਾ ਹੋ ਰਿਹਾ ਸੀਗਾ ਤਾਂ ਉਹਦੀ ਮਦਰ ਨੇ ਖਤ ਕਿਉਂ ਲਿਖਿਆ ਜਿਹਦੇ ਜ਼ਰੀਏ ਫਿਰ ਦਾ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ, ਤੇ ਉਤੋਂ ਬਾਅਦ ਐਕਟਿਵਿਸਟ ਸਿਮਰਨਜੀਤ ਸਿੰਘ ਜਲੰਧਰ ਵਾਲੇ ਦੇ ਹੱਥ ਮੁੱਦਾ ਆਇਆ ਜਿਸ ਨੇ ਬਾਕਮਾਲ ਕੰਮ ਕੀਤਾ ਤੇ ਸਾਰੇ ਡਾਕੂਮੈਂਟ ਕੱਢ ਕੇ ਤੁਹਾਨੂੰ ਮਜਬੂਰ ਕਰ ਦਿੱਤਾ। ਤਾਂ ਮਤਲਬ ਕਿ ਜੀ ਇਸ ਪ੍ਰੈਸ ਨੋਟ ਤੇ ਵੀ ਕਈ ਕਿਸਮ ਦੇ ਸਵਾਲ ਨੇ ਗੁਰਪ੍ਰੀਤ ਜੀ। ਤੁਸੀਂ ਵੀ ਜੀ ਡੇਲੀ ਖਬਰਾਂ ਦੇ ਨਾਲ ਵਾਹ ਵਾਸਤਾ ਰੱਖਦੇ ਹੋ, ਮੈਂ ਵੀ ਲੰਮੇ ਸਮੇਂ ਤੋਂ ਜੁੜਿਆ ਵਾਂ। ਕਦੇ ਇਸ ਤਰ੍ਹਾਂ ਦੀ ਰਿਕਵਰੀ ਨੂੰ ਲੁਕਾਇਆ ਜਾਂਦਾ? ਪਹਿਲਾ ਨੰਬਰ ਤੇ ਹੈ ਇਹ ਤਾਂ ਨਾਲ ਦੀ ਨਾਲ ਜੀ ਟਵੀਟ ਕਰਦੇ ਸਗੋਂ ਕਿ ਅਸੀਂ ਬਰਾਮਦਗੀ ਕਰ ਲਈ ਆ ਜੀ, ਜੀ ਇੰਨਾ ਜੀ ਐਕਸਪਲੋਸਿਵ ਅਸੀਂ ਬਰਾਮਦ ਕੀਤਾ। ਤਾਂ ਮਤਲਬ ਹੂੰ ਕਿਉਂ ਲੁਕਾਇਆ ਗਿਆ? ਫਿਰ ਉਹਨੂੰ ਡਿਫਿਊਜ਼ 7:30 ਵਜੇ, ਕੀ ਇਹ ਜੋ ਸਟੈਂਡਰਡ ਪ੍ਰੋਸੀਜਰ ਹੁੰਦਾ ਇਹਨਾਂ ਦਾ, ਕੀ ਉਹਦੇ ਮੁਤਾਬਕ ਇਹ ਠੀਕ ਹੈ ਕਿ 7:30 ਵਜੇ ਸ਼ਾਮ ਨੂੰ ਰੌਲਾ ਗੌਲਾ ਜਦੋਂ ਹੁੰਦਾ ਕਿ ਤੁਸੀਂ ਉਸ ਵੇਲੇ ਡਿਫਿਊਜ਼ ਕਰੋ? ਫਿਰ ਦੂਜੀ ਗੱਲ ਆ, ਤੁਸੀਂ ਪ੍ਰੈਸ ਨੋਟ ਦੇ ਵਿੱਚ ਲਿਖ ਰਹੇ ਹੋ ਕਿ ਹਲਕੀ ਤੀਬਰਤਾ ਵਾਲਾ ਧਮਾਕਾ ਹੋ ਗਿਆ ਜੀ, ਜਦੋਂ ਮਤਲਬ ਕਿ ਜੀ ਸਾਰੀਆਂ ਚੀਜ਼ਾਂ ਸਾਂਭੀਆਂ ਜਾ ਰਹੀਆਂ ਸੀ। ਅਰੇ ਜਨਾਬ, ਫਿਰ ਉਹ ਇੰਨਾ ਜ਼ਖਮੀ ਕਿਵੇਂ ਹੋ ਗਿਆ? ਵਿਚਾਰੇ ਦੀਆਂ ਅੱਖਾਂ ਗਈਆਂ, ਲੱਤਾਂ ਨੁਕਸਾਨੀਆਂ ਗਈਆਂ, ਹੱਥ ਨੁਕਸਾਨੇ ਗਏ। ਦੇਖੋ, ਅਸੀਂ ਪੁਲਿਸ ਦੀ ਆਲੋਚਨਾ ਕਰੀਏ, ਲੱਖ ਵਾਰੀ ਕਰੀਏ, ਉਹ ਸਾਡੇ ਵਾਸਤੇ ਜਿਉਂਦੇ ਮਰਦੇ ਵੀ ਆ। ਜੇ ਕਰਪਸ਼ਨ ਜੀ ਕਰਦੇ ਆ ਤਾਂ ਸਾਤੋਂ ਗਾਲਾਂ ਖਾਂਦੇ ਆ, ਜੇ ਉਹ ਸਾਡੇ ਉੱਤੇ ਜਾਨ ਵਾਰਦੇ ਆ ਤਾਂ ਅਸੀਂ ਉਹਨਾਂ ਨੂੰ ਸਲੂਟ ਵੀ ਕਰਦੇ ਆ। ਦੋਏ ਚੀਜ਼ਾਂ ਚੱਲਦੀਆਂ ਨੇ ਨਾਲੋਂ ਨਾਲ। ਉਹ ਮਾਂ ਜੀ ਦਾ ਜੀ ਪੁੱਤ ਵੀ ਹੈ ਤੇ ਸਾਡਾ ਉਹ ਸਰਵੈਂਟ ਵੀ ਸੀਗਾ। ਠੀਕ ਹੈ ਨਾ ਜੀ? ਤਾਂ ਮਤਲਬ ਇਹ ਆ ਜੀ ਕਿ ਇੱਕ ਬੰਦੇ ਨੂੰ ਤੁਸੀਂ ਬੇਕਾਰ ਕਰ ਦਿੱਤਾ, ਫਿਰ ਕੀ ਉਹਦੇ ਕੋਲ ਜਿਹੜੇ ਇਕਵਿਪਮੈਂਟ ਹੁੰਦੇ ਆ ਕਿ ਉਹ ਪੂਰੇ ਸੀਗੇ? ਉਹ ਜਿਵੇਂ, ਕਿਉਂਕਿ ਆਪਾਂ ਦੇਖਿਆ ਜਦੋਂ ਡਿਫਿਊਜ਼ ਕੀਤਾ ਜਾਂਦਾ, ਤੁਹਾਨੂੰ ਪਤਾ ਨਾ ਕਿੰਨੀ ਤਗੜੀ ਉਹ ਪਾਈ ਹੁੰਦੀ ਹੈ ਵਰਦੀ ਜੀ, ਕਿ ਜੀ ਉਹ ਜੇ ਇਹ ਹਲਕਾ ਤੀਬਰਤਾ ਵਾਲਾ ਧਮਾਕਾ ਸੀ ਤੇ ਫਿਰ ਉਹਨੂੰ ਇਹਨਾਂ ਨੁਕਸਾਨ ਕਿਵੇਂ ਹੋ ਗਿਆ? ਕੀ ਉਹ ਸਾਰਾ ਕੁਝ ਪਾਇਆ ਸੀ ਉਹਨੇ ਬਚਾਅ ਵਾਸਤੇ? ਜੇ ਨਹੀਂ ਬਚਾਇਆ, ਨਹੀਂ ਪਾਇਆ ਸੀ ਤਾਂ ਅਣਗਹਿਲੀ ਆ। ਜੇ ਪਾਇਆ ਸੀ ਤਾਂ ਕੀ ਉਹ ਕੁਆਲਿਟੀ ਕੰਪਰੋਮਾਈਜ਼ਡ ਸੀਗਾ ਕੰਮ? ਤਾਂ ਮਤਲਬ ਕਿ ਬੜੇ ਹੂੰ ਸਵਾਲ ਇਸ ਪ੍ਰੈਸ ਨੋਟ ਦੇ ਵਿੱਚੋਂ ਵੀ ਨਿਕਲੇ ਨੇ ਗੁਰਪ੍ਰੀਤ ਜੀ। ਇਹ ਕੋਈ ਮਾਮਲਾ ਇੱਥੇ ਖਤਮ ਨਹੀਂ ਹੋ ਰਿਹਾ। ਮਾਮਲਾ ਇਹੋ ਹੈ ਕਿ NIA ਨੇ ਜਦੋਂ ਇਨਵੋਲਵਮੈਂਟ ਦਿਖਾਈ ਆ, ਜਦੋਂ ਮਾਮਲਾ ਕੋਰਟ ਤੱਕ ਜਾਂਦਾ ਦਿਖਾਈ ਦਿੱਤਾ, ਉਸ ਵੇਲੇ ਇਹਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ। ਤੇ ਪ੍ਰੈਸ ਨੋਟ ਤੇ ਕਈ ਸਵਾਲਾਂ ਨੂੰ ਇਕੱਠੇ, ਜਿਵੇਂ ਜੋੜੇ ਬੱਚੇ ਜੰਮਦੇ ਹੁਣ ਤੇ 3-4 ਵੀ ਜੰਮਦੇ ਆਪਾਂ ਦੇਖੇ ਆ, ਤਾਂ ਉਹ ਏਦਾਂ ਸਵਾਲ ਜੀ ਹੋਰ ਜੰਮ ਗਏ ਨੇ। ਜੀ ਜੀ ਇਹ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਤੁਸੀਂ ਡਬਲ ਸਟੈਂਡਰਡ ਰੱਖਦੇ ਹੋ ਚੀਜ਼ਾਂ ਨੂੰ ਲੈ ਕੇ। ਜੇਕਰ ਚੀਜ਼ਾਂ ਗੁਪਤ ਹੀ ਰੱਖਣੀਆਂ ਨੇ ਤਾਂ ਘੱਟੋ ਘੱਟ ਤੁਸੀਂ ਟ੍ਰੀਟਮੈਂਟ ਤਾਂ ਚੱਜ ਦਾ ਦੇ ਸਕਦੇ ਹੋ। ਇਹਦੇ ਵਿੱਚ ਕੁਝ ਲੋਕਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਸੀ, ਜਿਹੜੇ ਉਸਦੇ ਕਲੀਗ ਹੀ ਨੇ, ਉਹ ਇਸ ਗੱਲ ਤੇ ਲਈ ਜ਼ਿਆਦਾ ਚਿੰਤਤ ਸੀਗੇ ਵੀ ਭਾਈ ਅਸੀਂ ਸਾਹਮਣੇ ਨਹੀਂ ਆ ਸਕਦੇ ਕਿਉਂਕਿ ਅਸੀਂ ਸਪੈਸ਼ਲ ਬ੍ਰਾਂਚ ਦੇ ਨਾਲ ਸੰਬੰਧ ਰੱਖਦੇ ਹਾਂ। ਹੁਣ ਚਲੋ ਚਲੋ ਜੇਕਰ ਹੁਣ ਨਿਗਾਹ 'ਚ ਆਈ ਹੈ ਗੱਲ ਤਾਂ ਫਿਰ ਹੋਣਾ ਚਾਹੀਦਾ ਮਸਲਾ ਹੱਲ। ਅੱਗੇ ਚੱਲੀਏ ਤਾਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵਿਵਾਦ ਹੋ ਗਿਆ ਜੀ ਮਹਾਕੋਸ਼ ਨੂੰ ਲੈ ਕੇ। ਦੇਖੋ, ਮਹਾਕੋਸ਼ ਗਲਤੀਆਂ ਨਾਲ ਭਰਿਆ ਸੀ। ਪਹਿਲਾਂ ਤੇ ਕੰਮ ਇਹਨਾਂ ਨੇ ਇਹ ਗਲਤ ਕੀਤਾ, ਮਹਾਨ ਕੋਸ਼ ਦੀ ਛਪਾਈ ਇੱਕ ਅੱਛਾ ਯਤਨ ਸੀ, ਠੀਕ ਹੈ ਹੂੰ ਨਾ ਜੀ? ਤੋਂ ਮਤਲਬ ਅੱਛਾ ਯਤਨ ਸੀ, ਪਰ ਜਦੋਂ ਮਹਾਰਾ ਨੇ ਇਹਦੀ ਜਾਂਚ ਪੜਤਾਲ ਕੀਤੀ, ਤੁਹਾਨੂੰ ਪਤਾ ਹੈ ਪ੍ਰੂਫ ਰੀਡਿੰਗ ਤੋਂ ਬਾਅਦ ਜਦੋਂ ਛਪਾਈ ਹੁੰਦੀ ਹੈ ਉਸ ਤੋਂ ਬਾਅਦ ਵੀ ਅਧਿਐਨ ਹੁੰਦੇ ਆ। ਇਹ ਬਹੁਤ ਵੱਡੀਆਂ ਰਚਨਾਵਾਂ ਹੁੰਦੀਆਂ, ਉੱਤਮ ਰਚਨਾਵਾਂ ਹੁੰਦੀਆਂ। ਸਾਡੇ ਕੋਲ ਪਹਿਲਾਂ ਹੀ ਮਹਾਨ ਕੋਸ਼ ਮੌਜੂਦ ਹੈ, ਮੇਰੇ ਘਰ ਵੀ ਪਿਆ, ਤੇ ਉਹ ਹਰ ਇੱਕ ਘਰ ਹੋਣਾ ਵੀ ਚਾਹੀਦਾ, ਠੀਕ ਹੈ ਨਾ ਜੀ? ਹੂੰ ਪਰ ਇਹ ਜਿਹੜਾ ਇਹਨਾਂ ਨੇ ਛਾਪਿਆ ਸੀਗਾ ਉਹਦੇ ਵਿੱਚ ਬੜੀਆਂ ਊਣਤਾਈਆਂ ਸੀਗੀਆਂ। ਤਾਂ ਹੁੰਦਾ ਕੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਵਿਰਾਸਤੀ ਜਿਹੜੇ ਕੋਸ਼ ਹੁੰਦੇ ਆ ਜੀ, ਤਾਂ ਉਹਨਾਂ ਦੇ ਵਿੱਚ ਜਿਹੜੀਆਂ ਪਾਵਨ ਤੁਕਾਂ ਹੁੰਦੀਆਂ ਨੇ, ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ
ਗੁਰਪ੍ਰੀਤ ਜੀ, ਬਹੁਤ ਜੀ ਮਤਲਬ ਉਹ ਆਪਾਂ ਸ਼ਰਧਾ ਪੂਰਵਕ ਪੜ੍ਹਦੇ ਹਾਂ, ਉਹਦੇ ਚ ਸਬਕ ਹੁੰਦੇ, ਬਹੁਤ ਕੁਝ ਹੁੰਦਾ ਹੈ। ਜੇ ਤੁਸੀਂ ਪੜ੍ਹੋਗੇ, ਜੀ ਮੈਂ ਤੁਹਾਨੂੰ ਪਰਸਨਲੀ ਦਰਖਾਸਤ ਵੀ ਕਰੂੰਗਾ ਕਿ ਜ਼ਰੂਰ ਯਤਨ ਕਰਿਓ ਇਹੋ ਜਿਹੀਆਂ ਲਿਖਤਾਂ ਨੂੰ ਕਿਤੇ ਪੜ੍ਹਨ ਦਾ। ਮਜ਼ਾ ਆਉਂਦਾ ਹੈ, ਤੁਹਾਨੂੰ ਇੱਕ ਜੀ ਨਵਾਂ ਸੰਸਾਰ ਜਿਹੜਾ ਜਾਣਕਾਰੀ ਦਾ ਉਹ ਕਲਾਵੇ ਚ ਲੈਂਦਾ ਹੈ। ਅੱਛਾ, ਗੱਲ ਇਹ ਆ ਕਿ ਪਹਿਲਾਂ ਤੇ ਉਹ ਇਹਨਾਂ ਨੇ ਅਣਗਹਿਲੀ ਕੀਤੀ, ਛਪਾਈ ਦੇ ਵਿੱਚ ਬੜੀਆਂ ਊਣਤਾਈਆਂ ਸਨ, ਗਲਤੀਆਂ ਸਨ। ਹੁਣ ਹਮ, ਜਦੋਂ ਉਹਨਾਂ ਨੂੰ ਨਸ਼ਟ ਕਰਨਾ ਸੀ, ਹੁਣ ਦੇਖੋ, ਜੇ ਕੋਈ ਮੰਨ ਲਓ ਕੋਈ ਵੀ ਐਡੀਸ਼ਨ ਐਸਾ ਛਪ ਗਿਆ ਜਿਹੜਾ ਵਿਵਾਦਤ ਆ, ਉਹਦਾ ਕੀ ਮਸਲਾ ਹੁੰਦਾ ਕਿ ਤੁਸੀਂ ਵਾਪਸ ਲੈ ਲੈਂਦੇ ਹੋ, ਮਾਰਕੀਟ ਚੋਂ ਵਾਪਸ ਲੈ ਲਿਆ, ਯਾਨੀ ਉਹਦੀ ਛਪਾਈ ਬੰਦ ਹੋ ਗਈ। ਪਰ ਜਿਹੜੀ ਚੀਜ਼ ਵਿੱਚ ਹੈ ਤਾਂ ਉਹਨੂੰ ਕਿੱਧਰ ਭੇਜੋਗੇ, ਜੀ ਤਾਂ ਕਿ ਉਹ ਅੱਗੇ ਪਸਾਰ ਨਾ ਕਰ ਸਕੇ। ਤਾਂ ਉਹ ਜਿੰਨੀ ਵੀ ਛਪਾਈ ਆ, ਐਡੀਸ਼ਨ ਹੈ, ਇਹਦੀ ਗਿਣਤੀ ਮੇਰੇ ਖਿਆਲ ਦੇ ਨਾਲ ਹਜ਼ਾਰਾਂ ਚ, ਹੁਣ ਕੋਈ 30 ਕਹਿ ਰਿਹਾ, ਕੋਈ 20 ਕਹਿ ਰਿਹਾ, ਕੋਈ 25 ਕਹਿ ਰਿਹਾ, ਹਜ਼ਾਰਾਂ ਚ ਮੰਨ ਕੇ ਚੱਲਦੇ ਆ। ਤਾਂ ਇਹਨੂੰ ਨਸ਼ਟ ਕਰਨ ਦਾ ਸੋਚਿਆ ਗਿਆ, ਪਰ ਤਰੀਕਾ ਜਿਹੜਾ ਲੱਭਿਆ ਮੇਰੇ ਖਿਆਲ ਦੇ ਨਾਲ ਠੀਕ ਹੈ। ਤਰਕ ਤੁਸੀਂ ਜੋ ਮਰਜ਼ੀ ਦੇ ਲਓ ਕਿ ਬਾਈ ਕੁਝ ਵੀ ਹੁੰਦਾ, ਜੇ ਤਾਂ ਤਰਕ ਦੇ ਨਾਲ ਲਿਹਾਜ਼ ਨਾਲ ਦੇਖੋਗੇ ਤਾਂ ਠੀਕ ਹੈ, ਕੁਝ ਵੀ ਆ। ਪਰ ਜੇ ਤੁਸੀਂ ਇਸ ਸਮਾਜ ਦੇ ਵਿੱਚ ਜਿਹੜੇ ਆਸਥਾ ਰੱਖਦੇ ਲੋਕ ਆ, ਸ਼ਰਧਾ ਰੱਖਦੇ ਲੋਕ ਆ, ਯਾਨੀ ਜਿਹੜੀ ਬੜੀ ਮਤਲਬ ਕਿ ਇੱਕ ਸੈਂਸਿਟਿਵ ਜੀ ਸੋਚ ਰੱਖਦੇ ਆ, ਤਾਂ ਉਹਨਾਂ ਦੇ ਲਿਹਾਜ਼ ਨਾਲ ਦੇਖੋਗੇ ਤਾਂ ਇਹਨਾਂ ਨੇ ਤਰੀਕਾ ਸ਼ਾਇਦ ਗਲਤ ਅਪਣਾਇਆ। ਜੇ ਤੁਸੀਂ ਜੀ ਤਰਕਵਾਦੀ ਹੋ ਤਾਂ ਤਰਕ ਤੇ ਜਿਹੜੀ ਮਰਜ਼ੀ ਗੱਲ ਤੇ ਕਰ ਲਓ, ਤਰਕ ਨਿਕਲ ਆਏਗਾ। ਤਾਂ ਇਹਨਾਂ ਨੇ ਟੋਆ ਪੁੱਟ ਕੇ ਮਿੱਟੀ ਦੇ ਵਿੱਚ ਖੱਡਾ ਬਣਾ ਕੇ ਮਸ਼ੀਨ ਦੇ ਨਾਲ ਜਦੋਂ ਉਹ ਮਹਾਨ ਕੋਸ਼ ਨੱਪਣਾ ਸਟਾਰਟ ਕੀਤਾ, ਦਫਨਾਉਣਾ ਸਟਾਰਟ ਕੀਤਾ, ਤਾਂ ਉਦੋਂ ਵਿਵਾਦ ਹੋ ਗਿਆ। ਅੱਛਾ, ਇਹਦੇ ਲਈ ਮੇਰੇ ਖਿਆਲ ਦੇ ਨਾਲ ਮਾਰਾਂ ਦੀ ਕਮੇਟੀ ਬਣਾ ਕੇ ਇੱਕ ਫੈਸਲਾ ਕੀਤਾ ਜਾਂਦਾ ਤੇ ਬੜਾ ਅੱਛਾ ਸੀਗਾ। ਜਿਵੇਂ ਤੁਹਾਨੂੰ ਪਤਾ ਨਾ, ਜਿਵੇਂ ਬਿਰਧ ਹੋ ਜਾਂਦੇ ਸਰੂਪ ਤੇ ਸਾਡੇ ਬੜੇ ਆਸਥਾਵਾਨ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਪੁੱਜਦੇ ਆ, ਠੀਕ ਹੈ ਨਾ ਜੀ ਗੁਰਪ੍ਰੀਤ ਜੀ, ਜੀ ਕਿ ਇੱਕ ਰਾਏ ਲੈ ਕੇ ਤੁਸੀਂ ਅਜਿਹਾ ਨਹੀਂ ਸੀ ਕਰ ਸਕਦੇ, ਠੀਕ ਹੈ ਨਾ ਜੀ। ਸੋ ਇੱਕ ਜੀ ਵਿਧੀ ਹੁੰਦੀ ਆ, ਚਲੋ ਜੋ ਵੀ ਹੈ ਮੈਨੂੰ ਪੱਕਾ ਨਹੀਂ ਪਤਾ, ਪਰ ਮੇਰਾ ਮੰਨਣਾ ਕੋਈ ਸ਼ਾਇਦ ਅਰਦਾਸ ਬੇਨਤੀ ਵਗੈਰਾ ਵੀ ਹੁੰਦੀ ਹੋਏਗੀ। ਚਲੋ ਕੋਈ ਵੀ ਰਸਮ ਹੁੰਦੀ ਆ, ਤਾਂ ਇੱਕ ਰਸਮ ਪੂਰੀ ਕਰਕੇ ਉਸ ਨੂੰ ਸਤਿਕਾਰਤ ਢੰਗ ਦੇ ਨਾਲ ਜੇ ਨਸ਼ਟ ਕੀਤਾ ਜਾਂਦਾ ਤੇ ਬਿਹਤਰ ਸੀਗਾ। ਸੋ ਇਹਨਾਂ ਨੇ ਛਪਾਈ ਵੇਲੇ ਵੀ ਵਿਵਾਦ ਸਹਿੜ ਲਿਆ, ਤੇ ਹੁਣ ਜਦੋਂ ਉਹਨੂੰ ਨਸ਼ਟ ਕਰਨ ਦਾ ਵੇਲਾ ਆਇਆ, ਆਪਣੀ ਉਸ ਗਲਤੀ ਨੂੰ ਖਤਮ ਕਰਨ ਦਾ ਵੇਲਾ ਆਇਆ, ਉਸ ਵੇਲੇ ਵੀ ਵਿਵਾਦ ਹੋ ਗਿਆ। ਹੁਣ ਤੁਸੀਂ ਦੇਖੋ ਕਿੱਡੀ ਤੇਜ਼ੀ ਦੇ ਨਾਲ ਉਹ ਵੀਡੀਓ ਵਾਇਰਲ ਹੋ ਰਿਹਾ। ਜੀ ਸੋ ਜੇਕਰ ਅੱਗੇ ਚੱਲਦੇ ਹਾਂ ਆਪਾਂ ਤਾਂ ਉਧਰ ਗਾਇਬ ਸਰੂਪਾਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ। ਹਾਂਜੀ, ਇਹਦੇ ਵਿੱਚ ਕੀ ਆ ਕਿ ਗੁਰਪ੍ਰੀਤ ਜੀ, ਹੁਣ ਮਾਮਲਾ ਜਿਹੜਾ ਉਹ ਚੱਲ ਗਿਆ ਜੀ ਹਾਈ ਕੋਰਟ ਦੇ ਵਿੱਚ, ਪਰ ਹਾਈ ਕੋਰਟ ਨੇ ਨਿਬੇੜਾ ਕਰ ਦਿੱਤਾ। ਮਾਮਲਾ ਹਾਈ ਕੋਰਟ 'ਚ ਇਉਂ ਗਿਆ ਸੀਗਾ ਕਿ ਪਟੀਸ਼ਨ ਕਰਤਾ ਨੇ ਕਿਹਾ ਸੀਗਾ ਕਿ ਮੈਂ ਆਪਣੀ ਪ੍ਰੈਜੈਂਟੇਸ਼ਨ ਐਸਜੀਪੀਸੀ ਕੋਲ ਵੀ ਦਿੱਤੀ ਹੈ, ਸਰਕਾਰ ਕੋਲ ਵੀ ਦਿੱਤੀ ਆ, ਪਰ ਇਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਮੇਰੇ ਮਤਲਬ ਕਿ ਚੁੱਕੇ ਹੋਏ ਸਵਾਲਾਂ ਦਾ, ਪ੍ਰਸ਼ਨ ਦਾ। ਹੋ ਸਕਦਾ ਪਹਿਲਾਂ ਵੀ ਗਏ ਹੋਣ ਹਾਈ ਕੋਰਟ ਤੇ, ਉਹਨਾਂ ਕਿਹਾ ਹੋਵੇ ਕਿ ਪ੍ਰੈਜੈਂਟੇਸ਼ਨ ਦਿਓ, ਤੁਸੀਂ ਜਾ ਕੇ ਆਪਦਾ ਪ੍ਰਸਤੁਤੀਕਰਨ ਕਰੋ, ਤੇ ਫਿਰ ਤੁਹਾਨੂੰ ਉਹ ਸਰਕਾਰ ਜਾਂ ਐਸਜੀਪੀਸੀ ਸੰਤੁਸ਼ਟ ਕਰੇਗੀ, ਜੇ ਨਹੀਂ ਤਾਂ ਤੁਸੀਂ ਆ ਜਾਣਾ। ਇਹ ਫਿਰ ਗਏ ਨੇ, ਤਾਂ ਹਾਈ ਕੋਰਟ ਨੇ ਜਵਾਬ ਮੰਗਿਆ ਸੀਗਾ, ਤੇ ਹੁਣ ਇਸ ਪਟੀਸ਼ਨ ਨੂੰ ਡਿਸਪੋਜ਼ ਆਫ ਕਰਦਿਆਂ ਹਾਈ ਕੋਰਟ ਨੇ ਡਾਇਰੈਕਸ਼ਨ ਇਹ ਦਿੱਤੀ ਆ ਕਿ ਸਰਕਾਰ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਢੁਕਵੇਂ ਕਦਮ ਜਿਹੜੀ ਆ ਉਹ ਚੁੱਕੇਗੀ, ਐਸੀ ਕੋਰਟ ਨੂੰ ਉਮੀਦ ਆ। ਅੱਛਾ, ਤੁਸੀਂ ਦੇਖਿਆ ਹੋਣਾ ਕੋਰਟ ਤੇ ਜੇ ਆਪਾਂ ਉਹਦੇ ਲਿਹਾਜ਼ ਨਾਲ ਗੱਲ ਕਰੀਏ, ਉਹ ਤੇ ਕਾਇਦੇ ਦੇ ਮੁਤਾਬਕ ਚੱਲਦੀ ਆ। ਹੁਣ ਇੱਥੇ ਕੀ ਆ ਕਿ ਅਕਾਲੀਆਂ ਦੀ ਰਾਜਨੀਤੀ ਤੇ ਐਸਜੀਪੀਸੀ ਇਹਨਾਂ ਦੇ ਸਾਹਮਣੇ ਸਰਕਾਰ ਜਿਹੜੀ ਆ ਉਹ ਅੱਗੇ ਵੀ ਕੀਰਤਨ ਪ੍ਰਸਾਰਣ ਦੇ ਮਾਮਲੇ 'ਚ ਇੱਕ ਦੂਜੇ ਦੇ ਨਾਲ ਆਡਾ ਲਾ ਚੁੱਕੇ ਆ, ਠੀਕ ਹੈ ਨਾ ਜੀ। ਹੁਣ ਗੇਂਦ ਫੇਰ ਸਰਕਾਰ ਦੇ ਪਾਲੇ 'ਚ ਆ ਕੱਲ ਨੂੰ, ਕਿਉਂਕਿ ਜਿਹੜੀ ਐਸਜੀਪੀਸੀ ਆ ਉਹ ਕਹਿੰਦੀ ਹੈ ਕਿ ਅਸੀਂ ਆਪਣੇ ਪੱਧਰ ਤੇ ਇਸ ਮਾਮਲੇ ਦੀ ਜਾਂਚ ਕਰਾਈ ਆ, ਜਿਹੜੇ ਜ਼ਿੰਮੇਵਾਰ ਵਿਅਕਤੀ ਸੀਗੇ ਆਡਿਟ ਵਗੈਰਾ ਦੇ ਮਾਮਲੇ 'ਚ ਜਾਂ ਹੇਰ ਫੇਰ ਦੇ ਮਾਮਲੇ 'ਚ, ਉਹ ਸਾਰੇ ਅਸੀਂ ਕਾਰਵਾਈ ਦੀ ਜ਼ਦ 'ਚ ਲੈ ਆਉਂਦੇ ਆ। ਹਾਲਾਂਕਿ ਕਾਰਵਾਈ ਤੇ ਵੀ ਕਈ ਸਵਾਲ ਆ। ਹੁਣ ਸਰਕਾਰ ਦੇ ਪਾਲੇ 'ਚ ਗੇਂਦ ਜਾਏਗੀ ਤਾਂ ਸਰਕਾਰ ਆਪਣੇ ਪੱਧਰ ਤੇ ਕੋਈ ਹੋ ਸਕਦਾ ਜਾਂਚ ਪੜਤਾਲ ਸਟਾਰਟ ਕਰਵਾ ਦੇਵੇ, ਤਾਂ ਐਸਜੀਪੀਸੀ ਕਹੂਗੀ ਕਿ ਸਾਡੇ ਮਾਮਲੇ 'ਚ ਦਖਲ ਹੈ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਮਾਮਲੇ ਅਦਾਲਤਾਂ ਦੇ ਵਿੱਚ ਜਾਂਦੇ ਆ, ਤਾਂ ਇਹ ਇੱਕ ਅੱਗੇ ਹੋਰ ਟਸਲ ਦਾ ਵੀ ਰਾਹ ਜਿਹੜਾ ਉਹ ਖੋਲ ਦਿੰਦੇ ਆ ਕਿਤੇ ਨਾ ਕਿਤੇ। ਜੀ ਜੇਕਰ ਅੱਗੇ ਚੱਲੀਏ ਤਾਂ ਉਧਰ ਬਿਹਾਰ ਦੇ ਵਿੱਚ ਚੋਣਾਂ ਦੇ ਲਈ ਐਨਡੀਏ ਧੜੇ ਨੇ ਸੀਟ ਸ਼ੇਅਰਿੰਗ ਦਾ ਸਾਰਾ ਤਿਆਰ ਕਰ ਲਿਆ। ਖਾਕਾ ਕੀ ਹੈ ਜੀ, ਇਹ ਖਾਕਾ ਕੀ ਕਹਿੰਦਾ, ਕੌਣ ਕਿੰਨੀਆਂ ਸੀਟਾਂ ਤੇ ਲੜੇਗਾ? ਦੇਖੋ, ਆਪਾਂ
ਜੇ ਉਡਵੀ ਜੀ ਝਾਤ ਮਾਰੀਏ ਸਮੇਂ ਦੀ ਕਮੀ ਆ। ਐਨਡੀਏ ਦਾ ਜਿਹੜਾ ਸੀਟ ਸ਼ੇਅਰਿੰਗ ਫਾਰਮੂਲਾ ਫਾਈਨਲ ਹੋਇਆ ਉਹਦੇ ਚ ਜੇਡੀਯੂ ਨੂੰ 102, ਭਾਜਪਾ ਨੂੰ 101, ਚਿਰਾਗ ਪਾਸਵਾਨ ਦੀ ਪਾਰਟੀ ਨੂੰ 20, ਹਮ ਤੇ ਆਰਐਲਐਮ ਜਿਹੜੀ ਪਾਰਟੀ ਹੈ ਉਹਨਾਂ ਨੂੰ 10-10 ਸੀਟਾਂ ਦਿੱਤੀਆਂ ਜਾਣਗੀਆਂ। ਯਾਨੀ ਬਸ ਇੱਥੇ ਹੀ ਆਪਾਂ ਵਿਸ਼ਲੇਸ਼ਣ ਕਰ ਲੈਂਦੇ ਆ ਕਿ ਨੀਤੀਸ਼ ਦਾ ਕਿਤੇ ਨਾ ਕਿਤੇ ਸੀ ਚਾਰਾ ਕਿ 140 ਮੈਨੂੰ ਮਿਲ ਜਾਣ, ਐਸਾ ਨਹੀਂ ਹੋਇਆ। ਭਾਜਪਾ ਤੇ ਨੀਤੀਸ਼ ਨੇ ਬਰੋਬਰ ਰੱਖ ਲਈਆਂ, ਪਰ ਨੀਤੀਸ਼ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਘਾਟੇ 'ਚ ਜਾਏਗਾ। ਪਹਿਲੀ ਗੱਲ ਤੇ ਇਹ ਹੈ ਕਿ ਉੱਥੇ ਇਲੈਕਸ਼ਨ ਕੱਢਣਾ ਹੀ ਇਹਨਾਂ ਨੂੰ ਬੜਾ ਮੁਸ਼ਕਲ ਹੋਇਆ ਪਿਆ। ਜੇ ਇਲੈਕਸ਼ਨ ਕੱਢ ਵੀ ਲੈਂਦੇ ਆ ਤੇ ਮੈਨੂੰ ਲੱਗਦਾ ਕਿ ਨੀਤੀਸ਼ ਬਹੁਤ ਪਛੜ ਜਾਣਗੇ, ਬਹੁਤ ਪਛੜ ਜਾਣਗੇ ਇਸ ਮਾਮਲੇ ਦੇ ਵਿੱਚ। ਕਿਉਂਕਿ ਉਹਨਾਂ ਦੇ ਕੋਲ ਝੁਕੇ ਚੋਂ 102 ਟੋਟਲ ਸੀਟਾਂ ਨੇ, ਇਹਨਾਂ ਨੂੰ ਠਿੱਬੀ ਵੀ ਲਾਉਣਗੇ ਕੁਝ ਚਿਰਾਗ ਚਰੂ ਵਰਗਿਆਂ ਨੇ ਜਿਵੇਂ ਪਿੱਛੇ ਕੀਤਾ ਸੀਗਾ। ਸੀਟਾਂ ਜਿਹੜੀਆਂ ਥੋੜੀਆਂ ਰਹਿ ਜਾਣਗੀਆਂ। ਭਾਜਪਾ ਤੇ ਜਿਹੜੇ ਉਹਦੇ ਹਮ ਖਿਆਲੀ ਦੂਜੇ ਆ ਉਹ ਇੱਕ ਤਗੜਾ ਬਲਾਕ ਬਣਾ ਸਕਦੇ ਆ ਜੇ ਉਹ ਜਿੱਤੇ। ਪਰ ਮੈਂ ਜਿਵੇਂ ਕਿਹਾ ਕਿ ਜੇਲ੍ਹ ਆ ਕੇ ਜੇ ਆਪਾਂ ਗੱਲ ਤੋਰੀਏ ਤਾਂ ਇੱਥੇ ਹੁਣ ਰਾਹੁਲ ਗਾਂਧੀ ਜਿਸ ਤਰ੍ਹਾਂ ਕੰਮ ਖਿੱਚ ਰਿਹਾ, ਤੇਜਸਵੀ ਕੰਮ ਖਿੱਚ ਰਿਹਾ, ਇਹਨਾਂ ਵਾਸਤੇ ਕੰਮ ਖਿੱਚਣਾ ਜਿਹੜਾ ਉਹ ਮੁਸ਼ਕਲ ਕਾਰਜ ਹੈ ਕਿ ਉੱਥੇ ਬਿਹਾਰ ਦੇ ਵਿੱਚ ਸੌਖਾ ਨਹੀਂ ਹੈ ਜੀ। ਵੈਸੇ ਵੀ ਨਿਤਿਸ਼ ਕੁਮਾਰ ਵੈਸੇ ਹੀ ਬੰਦੇ ਨੂੰ ਡਰਾਈ ਰੱਖਦੇ ਨੇ, ਜਿੱਦਾਂ ਦਾ ਉਹਨਾਂ ਦਾ ਸੁਭਾਅ ਹੈ ਤੇ ਜਿੱਦਾਂ ਦੀ ਉਹਨਾਂ ਦੀ ਟਪੂਸੀ ਮਾਰਨ ਦੀ ਆਦਤ ਹੈ। ਵੇਖਦੇ ਹਾਂ ਬਣਦਾ ਕੀ ਹੈ। ਇਸ ਸਭ ਦੇ ਵਿਚਾਲੇ ਪ੍ਰੋਗਰਾਮ ਤੇ ਇੱਥੇ ਹੀ ਵਿਰਾਮ ਲਾਉਂਦੇ ਹਾਂ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।